ਅੱਜ ਤੋਂ 36 ਸਾਲ ਪਹਿਲਾਂ 23 ਜੂਨ 1985 ਨੂੰ 에ਅਰ ਇੰਡੀਆ ਦੀ ਫਲਾਈਟ ਨੰਬਰ 182 ਦੇ ਵਿੱਚ ਜਿਹੜਾ ਬੰਬ ਬਲਾਸਟ ਹੋਇਆ ਸੀ। ਗਵਰਨਮੈਂਟ ਆਫ ਕੈਨੇਡਾ ਦੇ ਸਹਿਯੋਗ ਦੇ ਨਾਲ ਇੰਡੀਅਨ ਗਵਰਨਮੈਂਟ ਦਾ ਜਿਹੜਾ ਪ੍ਰੋਪੇਗੈਂਡਾ ਸੀਗਾ 1985 ਤੋਂ ਬਾਅਦ ਇੱਥੇ ਉਹਨੇ ਇਸ ਮਸਲੇ ਨੂੰ ਇੰਨਾ ਕੁ ਉਲਝਾ ਦਿੱਤਾ, ਪਰ ਕੋਈ ਵੀ ਇਹੋ ਜਿਹੀ ਜਾਂਚ ਨਹੀਂ ਹੋਈ ਕਿ ਭਾਈ ਇਹਨੂੰ ਇਸ ਮਸਲੇ ਨੂੰ ਆਪਾਂ ਸਾਰੇ ਨੂੰ ਦੇਖੀਏ ਬਈ ਇਹ ਕਿਹਦੇ ਦਿਮਾਗ ਦੇ ਵਿੱਚ ਆਈ ਸੀ ਗੱਲ, ਕਿੱਥੋਂ ਇਹ ਗੱਲ ਸ਼ੁਰੂ ਹੋਈ, ਕਿਹਨੇ ਇਹਨੂੰ ਪਲਾਨ ਕੀਤਾ ਤੇ ਕਿਹਨੇ ਇਹਦੀ ਫੰਡਿੰਗ ਕੀਤੀ ਤੇ ਫਿਰ ਕਿਹਨੇ ਇਹਦੀ ਐਕਸੀਕਿਊਸ਼ਨ ਕੀਤੀ। ਏਜੰਸੀਜ਼ ਨੂੰ ਕੈਨੇਡਾ ਨੂੰ ਇਸ ਗੱਲ ਦਾ ਪਤਾ ਹੈ ਕਿ ਕੀ ਹੋਇਆ, ਕਿਵੇਂ ਹੋਇਆ, ਪਰ ਉਹ ਗੱਲ ਪਬਲਿਕਲੀ ਜਗ ਜ਼ਾਹਰ ਕਿਉਂ ਨਹੀਂ ਕੀਤੀ ਜਾਂਦੀ। ਇੱਕ RCMP ਆਫੀਸਰ ਨੇ ਗੱਲ ਕਨਫਰਮ ਕਰ ਦਿੱਤੀ ਸੀ ਕਿ 1985 ਤੋਂ ਪਹਿਲਾਂ ਖਾਸ ਕਰਕੇ ਉਸ ਵਕਤ ਸਰੀ BC ਜ਼ਿਆਦਾ ਸਰਗਰਮ ਹੁੰਦਾ ਸੀਗਾ, ਟੋਰਾਂਟੋ ਘੱਟ ਹੋਇਆ ਕਰਦਾ ਸੀ ਵੀ ਉੱਥੇ ਇੰਡੀਅਨ ਏਜੰਸੀਜ਼ ਦੇ ਮੈਂਬਰਾਂ ਵੱਲੋਂ 10-10 ਹਜ਼ਾਰ ਡਾਲਰ ਸਿੱਖਾਂ ਦੇ ਖਿਲਾਫ ਆਰਟੀਕਲ ਲਿਖਣ ਦੇ ਦਿੱਤੇ ਜਾਂਦੇ ਰਹੇ। ਏਅਰ ਇੰਡੀਆ ਦਾ ਬੰਬ ਕਾਂਡ ਹੈ, ਇਹ ਇੱਕ ਐਡਾ ਵੱਡਾ ਤਬਾਹ ਹੈ ਗਵਰਨਮੈਂਟ ਆਫ ਕੈਨੇਡਾ ਦਾ, ਕੈਨੇਡੀਅਨ ਕੈਨੇਡਾ ਮੁਲਕ ਦੇ ਉੱਤੇ। ਇਹੋ ਜਿਹਾ ਟੈਰਰਿਸਟ ਐਕਟ ਕੈਨੇਡਾ ਦੀ ਹਿਸਟਰੀ ਦੇ ਵਿੱਚ ਕਦੇ ਨਹੀਂ ਹੋਇਆ। ਭਾਰਤ ਦੀਆਂ ਜਿਹੜੀਆਂ ਏਜੰਸੀਆਂ ਨੇ ਉਹ ਇੰਨੀਆਂ ਕੁ ਸ਼ਾਤਰ ਸੀ ਕਿ ਉਹ ਆਪਣਾ ਕੰਮ ਕਰ ਗਈਆਂ ਤੇ ਮੁੜ ਕੇ ਬਾਏ ਹੁੱਕ ਔਰ ਬਾਏ ਕਰੁੱਕ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੇ ਸਾਰੇ ਪਾਰਟ ਨੂੰ ਅੰਜਾਮ ਦਿੱਤਾ ਤੇ ਉਹਦੇ ਵਿੱਚ ਬਦਨਾਮੀ ਜਿਹੜੀ ਹੈ ਉਹ ਸਿੱਖ ਜਥੇਬੰਦੀਆਂ ਦੀ, ਸਿੱਖ ਚਿਹਰਿਆਂ ਦੀ ਤੇ ਸਿੱਖ ਸਟਰਗਲ ਦੀ ਹੁੰਦੀ ਹੈ। ਕਿਹਨੂੰ ਵਰਤਿਆ ਗਿਆ, ਕਿਹਨੂੰ ਨਹੀਂ ਵਰਤਿਆ ਗਿਆ, ਇਹਦੀ ਤਾਂ ਹੁਣ ਤੱਕ ਜਾਂਚ ਹੀ ਨਹੀਂ ਹੋ ਸਕਦੀ। ਬਹੁਤ ਸਾਰੇ ਲੋਕ ਆ ਜਿਹੜੇ ਗਵਰਨਮੈਂਟ ਦੇ ਨਾਲ, ਗਵਰਨਮੈਂਟ ਆਫ ਇੰਡੀਆ ਦੇ ਨਾਲ ਸੰਬੰਧਿਤ, ਉਹਨਾਂ ਨੇ ਵੀ ਉਸ ਫਲਾਈਟ ਦੇ ਵਿੱਚ ਜਾਣਾ ਸੀ ਤੇ ਲਾਸਟ ਮਿੰਟ ਦੇ ਉੱਤੇ ਉਹਨਾਂ ਨੇ ਆਪਣੀਆਂ ਫਲਾਈਟਾਂ ਚੇਂਜ ਕੀਤੀਆਂ। ਉਹਨਾਂ ਨੇ ਫਲਾਈਟਾਂ ਚੇਂਜ ਕਿਉਂ ਕੀਤੀਆਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਰ, ਅੱਜ ਅਸੀਂ 1985 ਦੇ ਵਿੱਚ ਜਿਹੜਾ 에ਅਰ ਇੰਡੀਆ ਬੰਬ ਹਾਦਸਾ ਵਾਪਰਿਆ ਸੀ ਉਸ ਬਾਰੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਵਿਸ਼ੇਸ਼ ਕਰਕੇ ਜਦੋਂ ਅੱਜ ਅਸੀਂ 2021 ਦੇ ਵਿੱਚ ਗੱਲ ਕਰ ਰਹੇ ਹਾਂ, ਅੱਜ ਤੋਂ 36 ਸਾਲ ਪਹਿਲਾਂ 23 ਜੂਨ 1985 ਨੂੰ 에ਅਰ ਇੰਡੀਆ ਦੀ ਫਲਾਈਟ ਨੰਬਰ 182 ਦੇ ਵਿੱਚ ਜਿਹੜਾ ਬੰਬ ਬਲਾਸਟ ਹੋਇਆ ਸੀ, ਜਿਸ ਦੇ ਵਿੱਚ ਤਕਰੀਬਨ ਜਿਹੜੀ ਐਗਜ਼ੈਕਟ ਗਿਣਤੀ ਆਉਂਦੀ ਹੈ 329 ਲੋਕ ਮਾਰੇ ਗਏ ਸੀ, ਜਿਹਦੇ ਵਿੱਚ ਬਹੁਤਾਤ ਕੈਨੇਡੀਅਨ ਸਿਟੀਜ਼ਨ ਸੀ। ਇਹ ਸਿੱਖਾਂ ਦੇ ਲਈ ਇਸ ਕਰਕੇ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਬਾਅਦ ਦੇ ਵਿੱਚ ਇਹਦੀ ਜਦੋਂ ਇਨਵੈਸਟੀਗੇਸ਼ਨ ਹੋਈ ਆ ਉਹਦੇ ਵਿੱਚ ਸਿੱਖਾਂ ਨੂੰ ਨਾਮਜ਼ਦ ਕੀਤਾ ਗਿਆ। ਵਿਸ਼ੇਸ਼ ਕਰਕੇ ਜਿਹੜੀ 1984 ਤੋਂ ਬਾਅਦ ਖਾਲਿਸਤਾਨ ਦੀ ਲਹਿਰ ਬਾਹਰਲੇ ਮੁਲਕਾਂ ਦੇ ਵਿੱਚ ਚੱਲ ਰਹੀ ਸੀ, ਉਸ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਸਾਰੇ ਹਾਦਸੇ ਦੇ ਦੌਰਾਨ ਤੇ ਉਹ ਇਸ ਦਾ ਦੋਸ਼ ਜਿਹੜਾ ਆ ਉਹ ਸਿੱਖ ਸਟਰਗਲ ਦੇ ਸਿਰ ਦੇ ਉੱਤੇ ਮੜਿਆ ਗਿਆ। ਹਾਲਾਂਕਿ ਕੁਝ ਰਿਪੋਰਟਸ ਕੈਨੇਡੀਅਨ ਏਜੰਸੀਜ਼ ਦੇ ਹਵਾਲੇ ਨਾਲ ਹੁਣ ਅਧਿਕਾਰਤ ਤੌਰ ਦੇ ਉੱਤੇ ਜਾਂ ਜਰਨਲਿਸਟਸ ਵੱਲੋਂ ਜਿਹੜੀ ਪੜਤਾਲ ਬਾਅਦ ਦੇ ਵਿੱਚ ਕੀਤੀ ਗਈ ਇੰਡੀਪੈਂਡੈਂਟਲੀ, ਉਹਦੇ ਵਿੱਚ ਜਿਹੜੇ ਇਸ ਸਾਰੇ ਘਟਨਾਕ੍ਰਮ, ਇਸ ਹਾਦਸੇ ਦੇ ਪਿੱਛੇ ਜਿਹੜੇ ਸੰਕੇਤਕ ਰੂਪ ਸਿੱਧੇ ਤੌਰ ਦੇ ਉੱਤੇ ਸਾਹਮਣੇ ਆਏ ਉਹ ਇਹ ਸੀ ਕਿ ਇਸ ਦੇ ਵਿੱਚ ਭਾਰਤ ਦੀਆਂ ਜਿਹੜੀਆਂ ਖੂਫੀਆ ਏਜੰਸੀਜ਼ ਨੇ ਉਹਨਾਂ ਦਾ ਹੱਥ ਹੈ, ਜਿਹਦੇ ਵਿੱਚ ਡਾਇਰੈਕਟਲੀ ਇੰਡੀਆ ਦੇ ਜਿਹੜੇ ਕੌਂਸਲੇਟ ਹੈਗੇ ਆ ਕੈਨੇਡਾ ਦੇ ਵਿੱਚ ਸਥਿਤ ਉਹਨਾਂ ਦੀ ਇਨਵੋਲਵਮੈਂਟ ਸੀ, ਜਿਹਦੇ ਵਿੱਚ ਬਾਅਦ ਦੇ ਵਿੱਚ 1985 ਦੇ ਵਿੱਚ ਹੀ ਜਾਂ ਉਹ ਤੋਂ ਬਾਅਦ ਥੋੜ੍ਹਾ ਜਿਹਾ ਮੈਨੂੰ ਐਗਜ਼ੈਕਟ ਟਾਈਮਲਾਈਨ ਨਹੀਂ ਐਗਜ਼ੈਕਟ ਮੈਨੂੰ ਕਨਫਰਮ, ਪਰ ਇੱਕ ਇੰਡੀਅਨ ਅਫੀਸ਼ੀਅਲ ਨੂੰ ਪਰਸੋਨਾ ਨਾਨ ਗ੍ਰਾਟਾ ਡਿਕਲੇਅਰ ਕਰਕੇ ਉਹਨਾਂ ਨੂੰ ਕੈਨੇਡਾ ਤੋਂ ਬਾਹਰ ਦਾ ਰਸਤਾ ਵੀ ਦਿਖਾਇਆ ਸੀ। ਉਹ ਵੀ ਇਸੇ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਕਿ ਜਦੋਂ ਕੈਨੇਡੀਅਨ ਏਜੰਸੀਜ਼ ਹਰਕਤ ਦੇ ਵਿੱਚ ਆਈਆਂ ਤਾਂ ਉਹਨਾਂ ਨੇ ਐਕਟ ਕੀਤਾ ਸੀ ਕਿ ਭਾਰਤ ਦੀ ਜਿਹੜੀ ਇਨਵੋਲਵਮੈਂਟ ਆ ਉਹ ਉਹਨਾਂ ਨੂੰ ਸਾਹਮਣੇ ਨਜ਼ਰ ਆ ਰਹੀ ਸੀ। ਪਰ ਕੀ ਕਾਰਨ ਬਣਿਆ ਕਿ 36 ਸਾਲ ਬੀਤ ਚੁੱਕੇ ਆ ਤੇ ਹਜੇ ਤੱਕ ਵੀ ਜਿਹੜੀ ਇਹਦੀ ਇਨਵੈਸਟੀਗੇਸ਼ਨ ਆ ਉਹ ਸਭ ਤੋਂ ਮਹਿੰਗੀ ਤੇ ਲੰਬੀ ਇਨਵੈਸਟੀਗੇਸ਼ਨ ਹੋਣ ਦੇ ਬਾਵਜੂਦ ਕੋਈ ਜਿਹੜਾ ਕੰਕਰੀਟ ਹੱਲ ਹੈ ਇਹਦਾ ਉਹ ਨਹੀਂ ਨਿਕਲ ਸਕਿਆ ਜਾਂ ਜਿਹੜੇ ਦੋਸ਼ੀ ਨੇ ਐਗਜ਼ੈਕਟਲੀ ਉਹ ਨਹੀਂ ਸਾਹਮਣੇ ਆ ਸਕੇ। ਸਿੱਖ ਜਥੇਬੰਦੀਆਂ, ਸਿੱਖ ਹਮੇਸ਼ਾ ਇਸ ਗੱਲ ਦੀ ਮੰਗ ਕਰਦੇ ਆ ਕੈਨੇਡਾ ਦੇ ਵਿੱਚ ਬੈਠਿਆਂ ਕਿ ਇਹਦੀ ਇਨਕੁਆਇਰੀ ਜਿਹੜੀ ਆ ਉਹ ਇੰਡੀਪੈਂਡੈਂਟ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਹੋਵੇ ਤਾਂ ਕਿ ਉਹਦੀ ਜਿਹੜੀ
ਇਨਵੈਸਟੀਗੇਸ਼ਨ ਸਿਰੇ ਚੜ੍ਹੇ ਤਾਂ ਕਿ ਜਿਹੜਾ ਸਿੱਖ ਸਟਰਗਲ ਦੇ ਉੱਤੇ ਇਹ ਇੱਕ ਧੱਬਾ ਲੱਗਿਆ ਜਾਂ ਸਿੱਖਾਂ ਨੂੰ ਬਦਨਾਮ ਕੀਤਾ ਗਿਆ, ਇਹ ਸਾਰੇ ਹਾਦਸੇ ਦੀ ਆੜ ਦੇ ਵਿੱਚ ਉਹਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ। ਤੇ ਇਸ ਸਾਲ ਵੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਨੇ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਟੋਰਾਂਟੋ ਬੇਸਡ, ਉਹਨਾਂ ਵੱਲੋਂ ਆਪਣੀ ਅਕਾਲੀ ਦਲ ਅੰਮ੍ਰਿਤਸਰ ਜਥੇਬੰਦੀ ਵੱਲੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇੱਕ ਪੱਤਰ ਦੁਬਾਰਾ ਲਿਖਿਆ ਗਿਆ, ਯਾਦ ਦਹਾਨੀ ਕਰਵਾਈ ਗਈ ਹੈ ਤੇ ਮੰਗ ਕੀਤੀ ਗਈ ਹੈ ਕਿ ਇਨਵੈਸਟੀਗੇਸ਼ਨ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਉਹ ਸਿਰੇ ਚਾੜੀ ਜਾਵੇ। ਸੋ ਐਗਜ਼ੈਕਟਲੀ ਜਿਹੜੇ ਫੈਕਟਸ ਨੇ ਇਸ ਮਾਮਲੇ ਦੇ ਵਿੱਚ, ਉਹਨਾਂ ਨੂੰ ਇਸ ਐਨੀਵਰਸਰੀ ਦੇ ਉੱਤੇ ਅਸੀਂ ਅੱਜ ਦੁਬਾਰਾ ਫੇਰ ਖੰਗਾਲਣ ਦੀ ਕੋਸ਼ਿਸ਼ ਕਰਾਂਗੇ। ਤੇ ਇਸ ਵਕਤ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਖਾਸ ਤੌਰ ਤੇ ਇਨਵੈਸਟੀਗੇਸ਼ਨ ਦੇ ਹਵਾਲੇ ਨਾਲ, ਉਸ ਬਾਰੇ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਇਸ ਵਕਤ ਟੋਰਾਂਟੋ ਤੋਂ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹੰਸਰਾ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹੰਸਰਾ ਸਾਹਿਬ, ਜਿੱਥੇ ਮੈਂ ਜ਼ਿਆਦਾ, ਕਿਉਂਕਿ ਫੈਕਟਸ ਦੇ ਉੱਤੇ ਤੇ ਬਹੁਤ ਗੱਲ ਹੋਈ ਹੈ ਵੀ 329 ਮਾਰੇ ਗਏ ਸੀ, ਕੀ ਹੋਇਆ, ਕਿਵੇਂ ਹੋਇਆ, ਥੋੜ੍ਹਾ ਜਿਹਾ ਇਸ ਨਜ਼ਰੀਏ ਤੋਂ ਅੱਜ ਗੱਲਬਾਤ ਕਰੀਏ ਕਿ ਜੋ ਹੋਇਆ ਸੀ ਇੱਕ ਬੜਾ ਹੀ ਦੁਖਦ ਘਟਨਾ ਸੀ ਤੇ ਇਹਦੇ ਬਿਹਾਈਂਡ ਕੀ ਨਜ਼ਰ ਆਉਂਦਾ ਹੈ। ਕਿਉਂਕਿ ਜਦੋਂ ਅਸੀਂ ਇਹਨੂੰ ਕੈਨੇਡੀਅਨ ਏਜੰਸੀਜ਼ ਦੇ ਹਵਾਲੇ ਨਾਲ ਦੇਖਦੇ ਹਾਂ, RCMP ਦੀ ਇਨਵੋਲਵਮੈਂਟ ਦੇਖਦੇ ਹਾਂ, ਕਾਫੀ ਫੈਕਟਸ ਨੇ ਜਾਂ ਕਾਫੀ ਨੁਕਤੇ ਨੇ ਜਿਹਦੇ ਉੱਤੇ ਵਿਚਾਰ ਚਰਚਾ ਹੁੰਦੀ ਹੈ, ਪਰ ਅਧਿਕਾਰਤ ਰੂਪ ਦੇ ਵਿੱਚ ਉਹ ਗੱਲਾਂ ਨਹੀਂ ਕਹੀਆਂ ਜਾਂਦੀਆਂ ਜਾਂ ਕੈਨੇਡੀਅਨ ਏਜੰਸੀਜ਼ ਵੱਲੋਂ ਉਹ ਗੱਲਾਂ ਉਸ ਹਿਸਾਬ ਨਾਲ ਨਹੀਂ ਉਹਨਾਂ ਨੂੰ ਪ੍ਰਮਾਣਿਕਤਾ ਦਿੱਤੀ ਜਾਂਦੀ। ਸੋ ਤੁਹਾਡਾ ਇਹ ਸਾਰੇ ਇਸ਼ੂ ਨੂੰ ਹਮੇਸ਼ਾ ਤੁਸੀਂ ਰੇਜ਼ ਵੀ ਕਰਦੇ ਹੋ। ਪਿਛਲੇ ਸਾਲਾਂ ਦੇ ਵਿੱਚ ਈਵਨ ਜਿਹੜੀਆਂ ਕੈਨੇਡੀਅਨ ਫੈਮਿਲੀਜ਼ ਸੀ ਉਹਨਾਂ ਤੱਕ ਵੀ ਤੁਸੀਂ ਪਹੁੰਚ ਕੀਤੀ ਹੈ ਤਾਂ ਕਿ ਜਿਹੜੀ ਇੱਕ ਨੈਗੇਟਿਵਿਟੀ ਹੈ ਸਿੱਖਾਂ ਦੇ ਖਿਲਾਫ ਜਾਂ ਸਿੱਖ ਸਟਰਗਲ ਦੇ ਖਿਲਾਫ, ਉਹਨੂੰ ਘਟਾਇਆ ਜਾ ਸਕੇ। ਅਮਰਵੀਰ ਸਿੰਘ ਜੀ, ਬੇਸਿਕ ਆਈਡੀਆ ਇਹੀ ਆ ਕਿ 36 ਸਾਲ ਬੀਤ ਚੁੱਕੇ ਨੇ। ਸਾਡਾ ਸਭ ਤੋਂ ਵੱਡਾ ਰੰਝ ਆ ਜਿਹੜਾ ਉਹ ਗਵਰਨਮੈਂਟ ਆਫ ਕੈਨੇਡਾ ਦੇ ਖਿਲਾਫ ਆ ਇਸ ਇਸ਼ੂ ਦੇ ਉੱਤੇ ਆ ਕਿ ਗਵਰਨਮੈਂਟ ਆਫ ਕੈਨੇਡਾ ਸੁਹਿਰਦ ਹੀ ਨਹੀਂ ਲੱਗ ਰਹੀ ਇਸ ਮਾਮਲੇ ਨੂੰ ਸੁਲਝਾਉਣ ਲਈ ਜੀ। ਰੈਦਰ ਗਵਰਨਮੈਂਟ ਆਫ ਕੈਨੇਡਾ ਦੇ ਸਹਿਯੋਗ ਦੇ ਨਾਲ ਇੰਡੀਅਨ ਗਵਰਨਮੈਂਟ ਦਾ ਜਿਹੜਾ ਪ੍ਰੋਪੇਗੈਂਡਾ ਸੀਗਾ 1985 ਤੋਂ ਬਾਅਦ ਇੱਥੇ, ਉਹਨੇ ਇਹਨੂੰ ਇਸ ਮਸਲੇ ਨੂੰ ਇੰਨਾ ਕੁ ਉਲਝਾ ਦਿੱਤਾ, ਇੰਨੀ ਕੁ ਬੈਡ ਪ੍ਰੈਸ ਆ, ਇੰਨੀ ਕੁ ਕਾਵਾਂ ਰੌਲੀ ਪ੍ਰੈਸ ਦੇ ਵਿੱਚ ਪੈ ਗਈ ਕਿ ਕਿਸੇ ਵੀ ਕੇਸ ਦੀ ਜਿਸ ਤਰ੍ਹਾਂ ਕਹਿੰਦੇ ਹੁੰਦੇ ਆ ਵੀ ਕੋਈ ਸੁਣਵਾਈ ਹੋਏ, ਕੋਈ ਜੱਜ ਉਹਦਾ ਫੈਸਲਾ ਦੇਵੇ, ਕਾਨੂੰਨ ਦੀ ਕਿਤਾਬ ਖੁੱਲੇ, ਇਹੋ ਜਿਹਾ ਕੰਮ ਇਸ ਮਾਮਲੇ ਵਿੱਚ ਹੋ ਹੀ ਨਹੀਂ ਸਕਿਆ। ਬਲਕਿ ਮੀਡੀਆ ਨੇ, ਲੋਕਾਂ ਨੇ ਆਪਣੇ ਆਪ ਹੀ ਆਪਦੀ ਇੱਕ ਟਰਾਇਲ ਜੀ ਚਲਾ ਕੇ ਇਸ ਨੂੰ ਖਾਲਿਸਤਾਨੀ ਵਿਚਾਰਧਾਰਾ ਵਾਲੇ, ਖਾਲਿਸਤਾਨੀ ਐਕਟਿਵਿਸਟ ਆ ਜਿਹੜੇ, ਉਹਨਾਂ ਦੇ ਖਾਤੇ ਵਿੱਚ ਪਾ ਦਿੱਤਾ। ਤੇ ਗਵਰਨਮੈਂਟ ਆਫ ਕੈਨੇਡਾ ਨੇ ਵੀ ਸੋਚਿਆ ਕਿ ਮੇਬੀ ਦੈਟ ਇਜ਼ ਦ ਬੈਸਟ ਸੋਲੂਸ਼ਨ, ਇਹਨੂੰ ਇੱਥੇ ਹੀ ਨੱਪ ਦਿੱਤਾ ਜਾਏ, ਇਸੇ ਤਰ੍ਹਾਂ ਹੀ ਕਰ ਦਿੱਤਾ ਜਾਏ। ਕਿਉਂਕਿ ਨਲਾਇਕੀ ਸਭ ਤੋਂ ਵੱਡੀ, ਆਪਾਂ ਐਕਚੁਅਲ ਇਸ ਬੰਬਕਾਂਡ ਦੇ ਬਾਰੇ ਤਾਂ ਬਾਅਦ ਚ ਗੱਲ ਕਰਦੇ ਆ, ਪਰ ਬੰਬਕਾਂਡ ਹੋਣ ਤੋਂ ਬਾਅਦ ਜਿਹੜੀ ਨਲਾਇਕੀ ਆ ਸਭ ਤੋਂ ਵੱਡੀ, ਉਹ ਸਾਡੀਆਂ ਜਿਹੜੀਆਂ ਦੋ ਆਰਗੇਨਾਈਜੇਸ਼ਨਸ ਨੇ ਇੱਥੋਂ ਦੀਆਂ, ਇੱਕ ਖੁਫੀਆ ਏਜੰਸੀ ਆ CSIS ਜਿਹਨੂੰ ਕਹਿੰਦੇ ਆ, ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸਿਜ਼, ਤੇ ਦੂਸਰੀ ਆ ਸਾਡੀ ਨੈਸ਼ਨਲ ਪੁਲਿਸ ਜਿਹਨੂੰ RCMP ਕਹਿੰਦੇ ਆ, ਰਾਇਲ ਮਾਊਂਟਡ ਕੈਨੇਡੀਅਨ ਪੁਲਿਸ। ਇਹ ਦੋਨਾਂ ਦੀ ਜਿਹੜੀ ਆਪਸੀ ਖਿੱਚੋਤਾਣ ਸੀ, ਦੋਨਾਂ ਨੇ ਆਪਸ ਵਿੱਚ ਮਤਰੇਈ ਮਾਂ ਵਾਲਾ ਕਹਿ ਲਓ, ਸੌਕੜਾਂ ਵਾਂਗ ਇਹ ਉਸ ਵਕਤ ਤੇ ਲੜਦੇ ਸੀਗੇ। ਇੱਕ ਨੇ ਕੋਈ ਛਾਣਬੀਣ ਕੀਤੀ ਆ, ਉਹਦੇ ਕੋਲੇ ਕੋਈ ਇੰਟੈਲੀਜੈਂਸ ਹੈਗੀ ਆ, ਕੋਈ ਮਟੀਰੀਅਲ ਹੈਗਾ, ਉਹਨੇ ਦੂਸਰੇ ਨਾਲ ਸ਼ੇਅਰ ਨਹੀਂ ਕੀਤਾ। ਜੇ ਦੂਸਰੇ ਕੋਲ ਹੈਗਾ, ਉਹਨੇ ਪਹਿਲੇ ਦਾ ਸ਼ੇਅਰ ਨਹੀਂ ਕੀਤਾ। ਐਸ ਕਦਰ ਇਹ ਲੋਕ ਆ ਜਿਹੜੇ, ਇਹਨਾਂ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਜਿਹੜੇ ਲੋਕ ਨੇ, ਉਹਨਾਂ ਦੀ ਸ਼ਨਾਖਤ ਕਰਨ ਦੇ ਵਿੱਚ ਕੁਤਾਹੀ ਕੀਤੀ ਹੈ। ਸੋ ਸਭ ਤੋਂ ਵੱਡੀ ਗੱਲ ਤਾਂ ਇਹੀ ਆ। ਉਹਦਾ ਕਾਰਨ ਵੀ ਇੱਕ ਇਹ ਹੈਗਾ ਕਿ ਪਹਿਲਾਂ ਕੈਨੇਡਾ ਦੇ ਵਿੱਚ RCMP ਹੀ ਇਕੱਲੀ ਹੁੰਦੀ ਸੀਗੀ ਜਿਹੜੀ ਕੈਨੇਡਾ ਦੀਆਂ ਸਾਰੀਆਂ ਜਾਂਚ, ਸਾਰੀਆਂ ਹੀ ਖੁਫੀਆ ਜਿਹੜੀਆਂ ਕਾਰਵਾਈਆਂ ਨੇ ਉਹ ਕਰਿਆ ਕਰਦੀ ਸੀ। ਤੇ ਫਿਰ ਗਵਰਨਮੈਂਟ ਆਫ ਕੈਨੇਡਾ ਨੇ ਮੇਰੇ ਖਿਆਲ 'ਚ 82, 83 ਜਾਂ 84 ਦੇ ਵਿੱਚ, ਮੈਨੂੰ ਐਗਜ਼ੈਕਟ ਯਾਦ ਨਹੀਂ, CSIS ਆ ਜਿਹੜੀ ਇਹ ਨਵੀਂ ਬਣਾਈ,
ਜਿਹੜੀ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਤੇ ਆਰਸੀਐਮਪੀ ਨੇ ਇਹਨੂੰ ਐਕਸੈਪਟ ਹੀ ਨਹੀਂ ਕੀਤਾ। ਆਰਸੀਐਮਪੀ ਕਹਿੰਦੀ ਸੀ ਵੀ ਇਹਦੀ ਲੋੜ ਹੀ ਕੋਈ ਨਹੀਂ ਹੈ, ਕਿਉਂਕਿ ਉਹਨੂੰ ਲੱਗਿਆ ਕਿ ਸਾਡੇ ਬਰਾਬਰ ਇੱਕ ਸੌਂਕਣ ਬਹਾਉਣ ਲੱਗੀ ਹੈ ਗਵਰਨਮੈਂਟ ਆਫ ਕੈਨੇਡਾ। ਤੋ ਇਸ ਕਰਕੇ ਇਹਨਾਂ ਦਾ ਆਪਸ ਵਿੱਚ ਜਿਹੜਾ ਤਾਲਮੇਲ ਸੀ, ਆਪਸ ਵਿੱਚ ਜਿਹੜਾ ਰਿਲੇਸ਼ਨਸ਼ਿਪ ਸੀ, ਉਹ ਬਹੁਤ ਕਹਿ ਲਓ ਕਿ ਨੀਵੇਂ ਪੱਧਰ ਦਾ ਸੀ ਜੀ, ਜਿਹਦਾ ਇੱਕ ਵੱਡਾ ਕਾਰਨ ਹੋਇਆ ਕਿ ਇਹਦੀ ਜਿਹੜੀ ਜਾਂਚ ਆ ਉਹ ਕਿਸੇ ਪਾਸੇ ਲੱਗ ਨਹੀਂ ਸਕੀ। ਤੇ ਗਵਰਨਮੈਂਟ ਆਫ ਕੈਨੇਡਾ ਦੀ ਜਿਹੜੀ ਸੁਹਿਰਦਤਾ ਉਹਦੇ ਉੱਤੇ ਬਾਰ-ਬਾਰ ਸਵਾਲ ਇਸੇ ਕਰਕੇ ਹੀ ਉੱਠਦੇ ਨੇ ਕਿ ਗਵਰਨਮੈਂਟ ਆਫ ਕੈਨੇਡਾ ਜਿਹੜੀ ਕਿ ਬੇਸਿਕਲੀ ਐਡਮਿਨਿਸਟ੍ਰੇਸ਼ਨ ਆ, ਇਹਨਾਂ ਦੋਨੋਂ ਆਰਗੇਨਾਈਜੇਸ਼ਨਾਂ ਦੀ ਮਾਂ ਬਾਪ ਆ, ਬੌਸ ਆ, ਉਹਦੇ ਵਿੱਚ ਸਾਡੇ ਪਬਲਿਕ ਸੇਫਟੀ ਮਿਨਿਸਟਰੀ ਵੀ ਹੈਗੀ ਆ, ਐਕਸਟਰਨਲ ਅਫੇਅਰਸ ਮਿਨਿਸਟਰੀ ਵੀ ਹੈਗੀ ਆ, ਨੈਸ਼ਨਲ ਡਿਫੈਂਸ ਮਿਨਿਸਟਰੀ ਵੀ ਹੈਗੀ ਆ। ਸਾਰੀਆਂ ਜਿਹੜੀਆਂ ਮਿਨਿਸਟਰੀਆਂ ਨੇ ਇਹਨਾਂ ਨੇ ਕਦੇ ਵੀ ਇਸ ਮਸਲੇ ਨੂੰ ਸੁਲਝਾਉਣ ਦੇ ਲਈ ਕੋਈ ਪਹਿਲ ਕਦਮੀ ਨਹੀਂ ਕੀਤੀ। ਇਹਦੀ ਬਰੀਕੀਆਂ ਵਿੱਚ ਜਾ ਕੇ ਇਹਦੀ ਤਹਿ ਤੱਕ ਜਾਣ ਦੀ, ਭਾਵੇਂ ਕਿ ਕੁਛ ਇੱਕ ਦੋ ਲੰਗੜੀਆਂ ਟੁੱਟ ਗਈਆਂ ਜਾਂ ਜਾਂਚ ਜੀਆਂ ਕਰਵਾਈਆਂ ਨੇ, ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਅੱਖੀ ਘੱਟਾ ਪਾਉਣ ਵਾਲੀ ਗੱਲ ਕੀਤੀ ਆ, ਉਹ ਜ਼ਰੂਰ ਹੋਈਆਂ ਨੇ, ਨੋ ਡਾਊਟ ਅਬਾਊਟ ਦੈਟ। ਪਰ ਕੋਈ ਵੀ ਇਹੋ ਜਿਹੀ ਜਾਂਚ ਨਹੀਂ ਹੋਈ ਕਿ ਭਾਈ ਇਹਨੂੰ ਇਸ ਮਸਲੇ ਨੂੰ ਆਪਾਂ ਸਾਰੇ ਨੂੰ ਦੇਖੀਏ ਬਈ ਇਹ ਕਿਹਦੇ ਦਿਮਾਗ ਦੇ ਵਿੱਚ ਆਈ ਸੀ ਗੱਲ, ਕਿੱਥੋਂ ਇਹ ਗੱਲ ਸ਼ੁਰੂ ਹੋਈ, ਕਿਹਨੇ ਇਹਨੂੰ ਪਲਾਨ ਕੀਤਾ ਤੇ ਕਿਹਨੇ ਇਹਦੀ ਫੰਡਿੰਗ ਕੀਤੀ ਤੇ ਫਿਰ ਕਿਹਨੇ ਇਹਦੀ ਐਕਸੀਕਿਊਸ਼ਨ ਕੀਤੀ। ਹੈਰਾਨੀ ਵਾਲੀ ਗੱਲ ਇਹ ਆ ਅਮਰਵੀਰ ਸਿੰਘ ਜੀ ਕਿ ਰਿਕਾਰਡ ਦੱਸ ਰਿਹਾ ਹੈ ਕਿ ਉਸ ਦਿਨ ਜਦੋਂ ਮੌਂਟਰੀਅਲ ਤੋਂ ਇਹ ਉਡਾਣ ਉੱਡਣੀ ਸੀ, ਉਸ ਦਿਨ ਉੱਥੇ ਲਗੇਜ ਆ ਜਿਹੜਾ ਉਹਨੂੰ ਸਕਰੀਨ ਕਰਨ ਦੇ ਲਈ ਇਹਨਾਂ ਦੇ ਕੈਮਰੇ ਵਾਲੀਆਂ ਮਸ਼ੀਨਾਂ ਚੱਲਦੀਆਂ ਹੀ ਨਹੀਂ ਸੀ। ਸੋ ਜਿਹੜਾ ਹੱਥ ਵਾਲਾ ਬੈਂਡ ਜਿਹਾ ਹੁੰਦਾ ਉਹਦੇ ਨਾਲ ਏਅਰ ਇੰਡੀਆ ਦੇ ਸਟਾਫ ਨੇ ਜਿਹੜਾ ਸਾਰਾ ਲਗੇਜ ਆ ਉਹ ਚੈੱਕ ਕੀਤਾ। ਸੋ ਇਹ ਕਿਹਦੀ ਮਿਲੀ ਭੁਗਤ ਦੇ ਨਾਲ ਇਹ ਸਾਰਾ ਕੁਛ ਇਸ ਤਰ੍ਹਾਂ ਹੋਇਆ, ਇਹ ਸਾਰਾ ਕੁਛ ਜਾਣਨ ਦੀ ਲੋੜ ਹੈ। ਇਸੇ ਕਰਕੇ ਵਰਲਡ ਸਿੱਖ ਆਰਗੇਨਾਈਜੇਸ਼ਨ ਐਜ਼ ਮੈਟਰ ਆਫ ਫੈਕਟ ਦੇ ਵਨ ਤੋਂ ਹੀ ਰਾਇਲ ਕਮਿਸ਼ਨ ਦੀ ਮੰਗ ਕੀਤੀ ਗਵਰਨਮੈਂਟ ਆਫ ਕੈਨੇਡਾ ਤੋਂ ਕਿ ਰਾਇਲ ਕਮਿਸ਼ਨ ਦੇ ਥਰੂ ਹੀ, ਕਿਉਂਕਿ ਜਿੱਥੇ ਦੋ ਗਵਰਨਮੈਂਟਸ ਇਨਵੋਲਵ ਹੋ ਜਾਣ, ਜਿੱਥੇ ਇਹੋ ਜਿਹੀਆਂ ਘਟੀਆਂ ਜਿਹੀਆਂ ਸਾਡੀਆਂ ਏਜੰਸੀਜ਼ ਉਹ ਇਨਵੋਲਵ ਹੋਣ, ਤਾਂ ਉਹਦੀ ਤਹਿ ਤੱਕ ਜਾਣ ਦੀ ਖਾਤਰ ਫਿਰ ਰਾਇਲ ਕਮਿਸ਼ਨ ਵਰਗਾ ਕਮਿਸ਼ਨ ਜ਼ਰੂਰੀ ਹੁੰਦਾ। ਪਰ ਗਵਰਨਮੈਂਟ ਨੇ ਕਦੇ ਉਧਰ ਵੱਲ ਧਿਆਨ ਨਹੀਂ ਦਿੱਤਾ। ਇਸੇ ਕਰਕੇ ਹੀ ਕੈਨੇਡਾ ਦੇ ਦੋ ਵੱਡੇ ਅਖਬਾਰ ਨੇ, ਦ ਬਿਗੇਸਟ ਨਿਊਜ਼ਪੇਪਰਸ ਆਫ ਕੈਨੇਡਾ, ਨੈਸ਼ਨਲ ਨਿਊਜ਼ਪੇਪਰ, ਟੋਰਾਂਟੋ ਸਟਾਰ ਤੇ ਗਲੋਬਲ ਮੇਲ। ਗਲੋਬਲ ਮੇਲ ਇੰਟੈਲੈਕਚੁਅਲ ਲੋਕਾਂ ਦਾ ਅਖਬਾਰ ਹੈ ਤੇ ਟੋਰਾਂਟੋ ਸਟਾਰ ਸਰਕੂਲੇਸ਼ਨ ਦੇ ਵਿੱਚ ਸਭ ਤੋਂ ਵੱਡਾ ਅਖਬਾਰ ਹੈ ਕੈਨੇਡਾ ਦੇ। ਦੋਨਾਂ ਦੇ ਜਿਹੜੇ ਨਾਮਵਰ ਪੱਤਰਕਾਰ ਸੀਗੇ, ਉਹਨਾਂ ਨੇ ਕਿਉਂਕਿ ਉਹ ਇਸ ਫਾਈਲ ਦੇ ਉੱਤੇ ਕੰਮ ਕਰ ਰਹੇ ਸੀਗੇ, ਉਹ ਭਾਰਤੀ ਹਾਈ ਕਮਿਸ਼ਨਰ, ਭਾਰਤੀ ਕਾਉਂਸਲੇਟ, ਇਹਨਾਂ ਦਫ਼ਤਰਾਂ ਦੇ ਉੱਤੇ ਪਹਿਲਾਂ ਵੀ ਆਪਣੀ ਨਜ਼ਰ ਰੱਖਦੇ ਹੁੰਦੇ ਸੀ। ਪਹਿਲਾਂ ਵੀ ਇਹਦੇ ਉੱਤੇ ਉਹਨਾਂ ਨੇ ਕਾਫੀ ਕੰਮ ਕੀਤਾ ਹੋਇਆ ਸੀ। ਇਸ ਤੋਂ ਪਹਿਲਾਂ 85 ਤੋਂ ਪਹਿਲਾਂ ਤੁਹਾਨੂੰ ਪਤਾ ਹੋਏਗਾ ਟੋਰਾਂਟੋ ਡਾਊਨਟਾਊਨ ਦੇ ਵਿੱਚ ਗੋਲੀ ਚੱਲ ਗਈ ਸੀ, ਉਹਦੀ ਉਹ ਰਿਪੋਰਟ ਉਹਨਾਂ ਨੇ ਕੀਤੀ ਸੀ ਕਿ ਇਹ ਸਾਰਾ ਕੁਛ ਆ ਜਿਹੜਾ ਕਾਉਂਸਲ ਜਨਰਲ ਦੇ ਆਫਿਸ ਦੇ ਵਿੱਚ ਆਰਗੇਨਾਈਜ਼। ਸੋ ਉਹਨਾਂ ਨੇ ਫਿਰ ਜਦੋਂ ਸੌਫਟ ਟਾਰਗੇਟ ਕਿਤਾਬ ਕੱਢੀ, ਗਵਰਨਮੈਂਟ ਆਫ ਕੈਨੇਡਾ ਦੇ ਕੰਨ ਦੇ ਉੱਤੇ ਨਾ ਤਾਂ ਉਹਨੂੰ ਸੌਫਟ ਟਾਰਗੇਟ ਨੂੰ ਕਿਸੇ ਨੇ ਚੈਲੰਜ ਕੀਤਾ ਤੇ ਨਾ ਹੀ ਉਹਦੇ ਤੇ ਅਮਲ ਕੀਤਾ। ਇਹ ਹੈਰਾਨੀ ਵਾਲੀ ਗੱਲ ਆ ਕਿ ਇੱਕ ਮੇਰੇ ਵਰਗੇ ਬੰਦੇ ਨੇ ਚੱਕ ਕੇ ਉੱਠ ਕੇ ਕਿਤਾਬ ਲਿਖ ਦਿੱਤੀ ਹੋਵੇ ਤਾਂ ਚਲੋ ਠੀਕ ਹੈ, ਗਵਰਨਮੈਂਟ ਅਕਸਰ ਇਗਨੋਰ ਕਰਦੀ ਰਹਿੰਦੀ ਹੈ। ਸਾਡੀਆਂ ਵੀ ਬਹੁਤ ਚਿੱਠੀਆਂ ਉਦੋਂ ਦੀਆਂ ਇਹਨਾਂ ਨੇ ਹੁਣ ਤੱਕ ਇਗਨੋਰ ਹੀ ਕੀਤੀਆਂ। ਪਰ ਦੋ ਕ੍ਰੈਡੀਬਲ ਬੰਦੇ, ਜ਼ਾਹਿਰ ਕਸ਼ਮੀਰੀ ਗਲੋਬਲ ਮੇਲ ਦਾ ਉਸ ਵਕਤ ਸੀਨੀਅਰ ਪੱਤਰਕਾਰ ਮੰਨਿਆ ਜਾਂਦਾ ਸੀ, ਬ੍ਰਾਇਨ ਮੈਕ ਐਂਡਰਿਊ ਟੋਰਾਂਟੋ ਸਟਾਰ ਦਾ ਸੀਨੀਅਰ ਪੱਤਰਕਾਰਾਂ ਦੇ ਵਿੱਚੋਂ ਹੁੰਦਾ ਸੀ। ਇਹਨਾਂ ਦੋਨਾਂ ਦੀ ਕੋ-ਆਥਰ ਕੀਤੀ ਹੋਈ ਕਿਤਾਬ ਸੌਫਟ ਟਾਰਗੇਟ, ਉਹਨੂੰ ਵੀ ਸਰਕਾਰ ਨੇ ਨਜ਼ਰਅੰਦਾਜ਼ ਕਰ ਦਿੱਤਾ। ਨਹੀਂ, ਇਹਨੂੰ ਗੱਲਬਾਤ ਨੂੰ ਹੋਰ ਵੀ ਅੱਗੇ ਤੋਰਦੇ ਹਾਂ ਹੰਸਰਾ ਸਾਹਿਬ। ਮੈਂ ਥੋੜ੍ਹਾ ਜਿਹਾ ਪਹਿਲਾਂ ਇੱਕ ਟੈਕਨੀਕਲ ਪਾਰਟ ਜੇ ਤੁਸੀਂ ਦੇਖ ਸਕੋ, ਤੁਹਾਡੀ ਜਿਹੜੀ ਵੀਡੀਓ ਹੈ ਉਹ ਫਰੀਜ਼ ਹੋ ਰਹੀ ਹੈ ਤੇ ਗੱਲਬਾਤ ਨੂੰ ਜੇ ਇਹਨੂੰ ਤੁਸੀਂ ਥੋੜ੍ਹਾ ਜਿਹਾ ਇੱਕ ਵਾਰੀ ਚੈੱਕ ਕਰ ਲਓ, ਵੀਡੀਓ ਵਾਪਸ ਆ ਜਾਵੇ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਮਤਲਬ ਗੱਲ ਤੁਹਾਡੀ ਬਿਲਕੁਲ ਜਾਇਜ਼ ਆ। ਜਦੋਂ ਅਸੀਂ ਕੈਨੇਡੀਅਨ ਏਜੰਸੀਜ਼ ਦੀ ਗੱਲ ਕਰਦੇ ਹਾਂ, ਉਹਨਾਂ ਨੇ ਇਨਵੈਸਟੀਗੇਸ਼ਨ ਦੇ ਉੱਤੇ ਸਿੱਖ ਜਥੇਬੰਦੀਆਂ ਦੀ, ਸਿੱਖਾਂ ਦੀ ਤਸੱਲੀ
ਨਹੀਂ ਹੈਗੀ। ਪਰ ਇਹਦੇ ਬਿਹਾਈਂਡ ਕਾਰਨ ਕੀ ਦੇਖਦੇ ਹੋ ਜਦੋਂ ਅਸੀਂ ਰੀਜ਼ਨ ਦੇਖਦੇ ਹਾਂ RCMP ਦਾ ਜਾਂ ਸੀਸਸ ਦਾ ਇਸ ਨਾਕਾਮੀ ਦਾ, ਉਹ ਰੀਜ਼ਨ ਕੀ ਹੈ? ਮਤਲਬ ਇਹ ਕਿਹਾ ਜਾਵੇ ਕਿ ਉਸ ਵਕਤ ਇੰਡੀਅਨ ਏਜੰਸੀਜ਼ ਦੀ ਇਨਫਿਲਟਰੇਸ਼ਨ ਇਸ ਲੈਵਲ ਤੱਕ ਸੀ ਕਿ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ, ਮਤਲਬ ਇਹਨਾਂ ਨੇ ਆਪਣੀ ਨਾਕਾਮੀ ਲੁਕਾਉਣ ਦੇ ਲਈ ਇਹ ਸਾਰਾ ਵਰਤਾਰਾ ਹੋਣ ਦਿੱਤਾ। ਕਿਉਂਕਿ ਬਾਅਦ ਦੇ ਵਿੱਚ ਵੀ ਜਦੋਂ ਇਨਵੈਸਟੀਗੇਸ਼ਨ ਹੁੰਦੀ ਹੈ ਉਹਦੇ ਵਿੱਚ ਟੇਪਾਂ ਵੀ ਸਾਹਮਣੇ ਆਉਂਦੀਆਂ ਨੇ, ਮੁੜ ਕੇ ਉਹ ਟੇਪਾਂ ਖੁਰਦ-ਬੁਰਦ ਕਰ ਦਿੱਤੀਆਂ ਜਾਂਦੀਆਂ ਨੇ, ਕਈ ਤਰ੍ਹਾਂ ਦੇ ਜਿਹੜੇ ਐਵੀਡੈਂਸ ਨੇ ਉਹ ਸਾਹਮਣੇ ਆਉਂਦੇ ਨੇ ਕਿ ਕੁਝ ਐਕਸ਼ਨ, ਜਿਵੇਂ ਮੈਂ ਇੰਟਰੋਡਕਸ਼ਨ ਦੇ ਵਿੱਚ ਵੀ ਜ਼ਿਕਰ ਕੀਤਾ ਵੀ ਇੱਕ ਆਹਲੂਵਾਲੀਆ ਨਾਮ ਦਾ ਬੰਦਾ ਜਿਹੜਾ ਇੰਡੀਅਨ ਅਫੀਸ਼ੀਅਲ ਸੀ, ਉਹਨਾਂ ਨੂੰ ਪਰਸੋਨਾ ਨੌਨ ਗ੍ਰੈਟਾ ਡਿਕਲੇਅਰ ਕਰਕੇ ਕੈਨੇਡਾ ਤੋਂ ਬਾਹਰ ਕੱਢਿਆ ਜਾਂਦਾ। ਸੋ ਕਿਤੇ ਨਾ ਕਿਤੇ ਐਕਟ ਲਿਆ ਵੀ ਗਿਆ ਜਿਹਦੇ ਤੋਂ ਇਹ ਕਿਹਾ ਜਾ ਸਕਦਾ ਕਿ ਏਜੰਸੀਜ਼ ਨੂੰ, ਕੈਨੇਡਾ ਨੂੰ ਇਸ ਗੱਲ ਦਾ ਪਤਾ ਹੈ ਕਿ ਕੀ ਹੋਇਆ, ਕਿਵੇਂ ਹੋਇਆ, ਪਰ ਉਹ ਗੱਲ ਪਬਲਿਕਲੀ ਜੱਗ ਜ਼ਾਹਰ ਕਿਉਂ ਨਹੀਂ ਕੀਤੀ ਜਾਂਦੀ? ਦੇਖੋ, ਵੈਸੇ ਤਾਂ ਜਸਟਿਸ ਜੌਨ ਮੇਜਰ ਦੀ ਰਿਪੋਰਟ ਦੇ ਦੌਰਾਨ, ਸੌਰੀ ਉਹਦੀ ਜਾਂਚ ਦੇ ਦੌਰਾਨ ਇੱਕ RCMP ਆਫਿਸਰ ਨੇ ਗੱਲ ਕਨਫਰਮ ਕਰ ਦਿੱਤੀ ਸੀ ਕਿ 1985 ਤੋਂ ਪਹਿਲਾਂ, ਖਾਸ ਕਰਕੇ ਉਸ ਵਕਤ ਸਰੀ BC ਜ਼ਿਆਦਾ ਸਰਗਰਮ ਹੁੰਦਾ ਸੀਗਾ, ਟੋਰਾਂਟੋ ਘੱਟ ਹੋਇਆ ਕਰਦਾ ਸੀ, ਵੀ ਉੱਥੇ ਇੰਡੀਅਨ ਏਜੰਸੀਜ਼ ਦੇ ਮੈਂਬਰਾਂ ਵੱਲੋਂ $10,000 ਸਿੱਖਾਂ ਦੇ ਖਿਲਾਫ ਆਰਟੀਕਲ ਲਿਖਣ ਦੇ ਦਿੱਤੇ ਜਾਂਦੇ ਰਹੇ ਨੇ। ਸੋ ਇੱਕ ਤਾਂ ਇਹ ਤੱਥ ਸਾਹਮਣੇ ਆਏ ਨੇ ਕਿ ਉਸ ਵਕਤ ਭਾਵ ਇੰਡੀਅਨ ਇੰਟੈਲੀਜੈਂਸ ਦੇ ਮੈਂਬਰ ਆ ਜਿਹੜੇ ਉਹ ਕੈਨੇਡਾ ਦੇ ਵਿੱਚ ਬਾਖੂਬੀ ਦੇ ਨਾਲ ਬੜੇ ਓਪਨਲੀ ਸਰਗਰਮ ਸੀਗੇ ਅਤੇ ਪੈਸੇ ਡਿਸੈਮੀਨੇਟ ਕਰ ਰਹੇ ਸੀ। ਪਿਛਲੇ ਦਿਨੀ ਵੀ ਤੁਹਾਨੂੰ ਸ਼ਾਇਦ ਪਿਛਲੇ ਸਾਲ ਯਾਦ ਹੋਏਗਾ ਕਿ ਇੱਕ ਪੱਤਰਕਾਰ ਜਿਹੜਾ ਕਿ ਕਿਸੇ ਵੱਡੇ ਅਖਬਾਰ ਦਾ ਪੱਤਰਕਾਰ ਆ ਇੰਡੀਆ ਦਾ, ਉਹਦਾ ਨਾਂ ਨਹੀਂ ਅਦਾਲਤ ਨੇ ਸਾਹਮਣੇ ਲੈ ਕੇ ਆਂਦਾ, ਉਹ ਕੈਨੇਡੀਅਨ ਪੋਲੀਟੀਸ਼ੀਅਨਸ ਨੂੰ ਮਿਲ ਕੇ ਉਹਨਾਂ ਨੂੰ ਫਾਈਨੈਂਸ਼ੀਅਲ ਆਫਰਿੰਗ ਕਰ ਰਿਹਾ ਸੀ ਕਿ ਤੁਸੀਂ ਭਾਰਤ ਦੇ ਹੱਕ ਦੇ ਵਿੱਚ ਜਿਹੜਾ ਨੈਰੇਟਿਵ ਆ ਹਰ ਪੱਖ ਤੋਂ ਸਿਰਜਣ ਦੀ ਕੋਸ਼ਿਸ਼ ਕਰੋ। ਸੋ ਇਸ ਕਰਕੇ ਗਵਰਨਮੈਂਟ ਆਫ ਕੈਨੇਡਾ ਨੂੰ ਇਸ ਗੱਲ ਦਾ ਪਤਾ ਹੈ ਕਿ ਕੈਨੇਡਾ ਦੇ ਵਿੱਚ ਜਿਹੜੀ ਇੰਡੀਅਨ ਇੰਟੈਲੀਜੈਂਸ ਸਰਵਿਸਿਜ਼ ਦੀ ਜਿਹੜੀ ਇੰਟਰਫੀਅਰੈਂਸ ਆ, ਉਹ ਤੋਂ ਕੈਨੇਡਾ ਕਦੇ ਵੀ ਨਹੀਂ ਮੁਕਤ ਹੋਇਆ। ਦੂਸਰੀ ਤੁਸੀਂ ਐਕਸਪੈਲ ਕਰਨ ਦੀ ਕੋਸ਼ਿਸ਼ ਗੱਲ ਕੀਤੀ ਆ, ਉਹ 1985 ਤੋਂ ਬਾਅਦ ਚੁੱਪ-ਚਾਪ ਕੈਨੇਡਾ ਨੇ 3 ਕਿ 4 ਜਿਹੜੇ ਡਿਪਲੋਮੈਟਸ ਨੇ ਇਹਨਾਂ ਦੇ, ਉਹਨਾਂ ਨੂੰ ਇੱਥੋਂ ਐਕਸਪੈਲ ਕੀਤਾ ਸੀ, ਭਾਵੇਂ ਕਿ ਕਿਹਾ ਤਾਂ ਉਹਨਾਂ ਟਾਈਮਾਂ ਦੇ ਉੱਤੇ ਇਹੀ ਕਿਹਾ ਗਿਆ ਸੀ ਕਿ ਉਹ ਮੂਵ ਹੋ ਗਏ ਨੇ ਇੱਥੋਂ, ਜਾਓ, ਉਹਨਾਂ ਦੀ ਬਦਲੀ ਹੋ ਗਈ ਆ। ਪਰ ਇਹ ਫਿਰ ਸੌਫਟ ਟਾਰਗੇਟ ਨੇ ਨਾਮ ਤੇ ਉਹਨਾਂ ਦੀਆਂ ਫੋਟੋਆਂ ਉਗਾੜੀਆਂ ਸੀ ਵੀ ਨਹੀਂ, ਆਹ ਜਿਹੜੇ ਬੰਦੇ ਆ ਇੱਥੋਂ ਐਕਚੁਅਲੀ ਐਕਸਪੈਲ ਕੀਤੇ ਗਏ। ਪਰ ਗਵਰਨਮੈਂਟ ਆਫ ਕੈਨੇਡਾ ਨੇ ਕਦੇ ਇਸ ਗੱਲ ਨੂੰ ਡਿਬੇਟ ਨਹੀਂ ਕੀਤਾ ਕਿ ਅਸੀਂ ਇੱਥੋਂ ਕੱਢੇ ਆ। ਸੋ ਇਸ ਕਰਕੇ ਇਹ ਜਿਹੜੀਆਂ ਇੱਥੋਂ ਹੀ ਪਤਾ ਲੱਗਦਾ ਕਿ ਗਵਰਨਮੈਂਟ ਆਫ ਕੈਨੇਡਾ ਠੀਕ ਆ ਫਸੀ ਹੋਈ ਐ। ਹੁਣ ਵੀ ਪਿਛਲੇ ਦਿਨਾਂ ਦੇ ਵਿੱਚ ਸਾਡੀ ਜਿਹੜੀ ਫੋਰਨ ਅਫੇਅਰਸ ਮਿਨਿਸਟਰ ਸੀਗੀ ਉਸ ਵਕਤ, ਕ੍ਰਿਸਟੀਆ ਫਰੀਲੈਂਡ, ਉਹਨੇ ਬਿਆਨ ਦਿੱਤਾ ਜਿਹੜਾ ਕਿ ਗਲੋਬਲ ਮੇਲ ਦੇ ਵਿੱਚ ਪ੍ਰਕਾਸ਼ਿਤ ਹੋਇਆ ਕਿ ਮੈਂ ਵਾਰਨਿੰਗ ਦਿੰਦੀ ਹਾਂ ਇੰਡੀਅਨ ਇੰਟੈਲੀਜੈਂਸ ਸਰਵਿਸਿਜ਼ ਨੂੰ ਕਿ ਤੁਸੀਂ ਕੈਨੇਡਾ ਦੇ ਵਿੱਚ ਆਪਣੀਆਂ ਸਰਗਰਮੀਆਂ ਨੂੰ ਜਿਹੜੀਆਂ ਉਹਨਾਂ ਉੱਤੇ ਕਾਬੂ ਰੱਖੋ, ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ। ਸੋ ਇਹ ਗੱਲਾਂ ਬਾਹਰ ਵੀ ਆਈਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰ ਜਿਹੜਾ ਏਅਰ ਇੰਡੀਆ ਦਾ ਬੰਬ ਕਾਂਡ ਆ, ਇਹ ਇੱਕ ਐਡਾ ਵੱਡਾ ਤਬਾਹ ਹੈ ਗਵਰਨਮੈਂਟ ਆਫ ਕੈਨੇਡਾ ਦਾ, ਕੈਨੇਡੀਅਨ ਕੈਨੇਡਾ ਮੁਲਕ ਦੇ ਉੱਤੇ। ਇਹੋ ਜਿਹਾ ਟੈਰਰਿਸਟ ਐਕਟ ਕੈਨੇਡਾ ਦੀ ਹਿਸਟਰੀ ਦੇ ਵਿੱਚ ਕਦੇ ਨਹੀਂ ਹੋਇਆ। ਇਹੋ ਜਿਹੀ ਮੈਸ ਮਰਡਰਿੰਗ ਕਦੇ ਨਹੀਂ ਕੈਨੇਡਾ ਦੇ ਵਿੱਚ ਹੋਈ। ਬਹੁਤ ਸਾਰੇ ਸਾਲ ਗਵਰਨਮੈਂਟ ਆਫ ਕੈਨੇਡਾ ਨੇ ਇਸ ਨੂੰ ਐਡਮਿਟ ਹੀ ਨਹੀਂ ਕੀਤਾ ਕਿ ਇਹ ਵੀ ਕੈਨੇਡੀਅਨ ਟ੍ਰੈਜੇਡੀ ਆ। ਐਜ਼ ਮੈਟਰ ਆਫ ਫੈਕਟ ਜਿਹੜੀ ਆਇਰੋਨਿਕ ਗੱਲ ਇਹ ਆ, ਇਹਦੇ ਉੱਤੇ ਬੜੀ ਗੱਲ ਹੋ ਵੀ ਚੁੱਕੀ ਆ, ਬੜਾ ਸ਼ਰਮਸ਼ਾਰ ਵੀ ਹੋਇਆ ਸਾਡਾ ਇੱਥੋਂ ਦਾ ਪੋਲੀਟੀਸ਼ੀਅਨ ਕਿ ਜਦੋਂ ਇਹ ਘਟਨਾ ਵਾਪਰੀ ਆ ਉਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਹੁੰਦੇ ਸੀ ਬ੍ਰਾਇਨ ਮਰੂਨੀ, ਤੇ ਬ੍ਰਾਇਨ ਮਰੂਨੀ ਨੇ ਘਟਨਾ ਵਾਪਰਨ ਤੋਂ ਦੂਸਰੇ ਦਿਨ ਬਾਅਦ ਭਾਰਤ ਦੇ ਪ੍ਰਾਈਮ ਮਿਨਿਸਟਰ ਉਸ ਵਕਤ ਰਾਜੀਵ ਗਾਂਧੀ ਸੀ, ਰਾਜੀਵ ਗਾਂਧੀ ਨੂੰ ਫੋਨ ਕਰਕੇ ਅਫਸੋਸ ਕੀਤਾ ਕਿ ਇੰਨੇ ਲੋਕ ਮਾਰੇ ਗਏ ਨੇ, ਜਦੋਂ ਕਿ 329 ਦੇ ਵਿੱਚੋਂ 280 ਲੋਕ ਜਿਹੜੇ ਆ ਉਹ ਕੈਨੇਡੀਅਨ ਸਿਟੀਜ਼ਨ ਸੀਗੇ ਜੀ, ਸਿਰਫ ਕਿਉਂਕਿ ਉਹਨਾਂ ਦਾ ਰੰਗ ਬਰਾਬਰ ਦੀ ਉਸ ਸਮੇਂ
ਉਹਨੇ ਇਸ ਚੀਜ਼ ਨੂੰ ਐਕਸੈਪਟ ਹੀ ਨਹੀਂ ਕੀਤਾ ਕਿ ਇਹ ਵੀ ਇੱਕ ਕੈਨੇਡੀਅਨ ਟ੍ਰੈਜਡੀ ਹੈ। ਇਹ ਬੜਾ ਚਿਰ ਬਾਅਦ ਆ ਕੇ ਕੈਨੇਡੀਅਨ ਗਵਰਨਮੈਂਟ ਨੇ ਇਸ ਚੀਜ਼ ਨੂੰ ਐਡਮਿਟ ਕੀਤਾ। ਐਜ਼ ਮੈਟਰ ਫੈਕਟ 25ਵੀਂ ਐਨੀਵਰਸਰੀ ਜਦੋਂ 에ਅਰ ਇੰਡੀਆ ਬੰਬ ਕਾਂਡ ਦੀ ਹੋਈ, ਉਦੋਂ ਸ਼ਾਇਦ ਇਹ ਤੱਥ ਸਾਹਮਣੇ ਆਏ ਤੇ ਗਵਰਨਮੈਂਟ ਆਫ ਕੈਨੇਡਾ ਨੇ ਅਫੀਸ਼ੀਅਲ ਤੌਰ ਦੇ ਉੱਤੇ ਕਿਹਾ ਵੀ ਇਟ ਇਜ਼ ਅ ਕੈਨੇਡੀਅਨ ਟ੍ਰੈਜਡੀ। ਤੇ ਫਿਰ ਜਸਟਿਸ ਜੌਨ ਮੇਜਰ ਦੀ ਜਿਹੜੀ ਰਿਪੋਰਟ ਸੀਗੀ ਇਨਕੁਆਰੀ ਦੀ, ਉਹਦਾ ਨਾਂ ਵੀ ਉਹਨੇ ਇਹੀ ਲਿਖਿਆ, 에ਅਰ ਇੰਡੀਆ ਫਲਾਈਟ 182 ਇੱਕ ਕੈਨੇਡੀਅਨ ਟ੍ਰੈਜਡੀ ਜੀ। ਸੋ ਇਸ ਕਰਕੇ ਇਹੀ ਬੜਾ ਲੰਬਾ ਸਮਾਂ ਲੱਗਾ ਗਵਰਨਮੈਂਟ ਆਫ ਕੈਨੇਡਾ ਨੂੰ ਐਕਸੈਪਟ ਕਰਨ ਨੂੰ ਵੀ ਇਹ ਕੈਨੇਡੀਅਨ ਟ੍ਰੈਜਡੀ ਹੈ। ਨਹੀਂ ਬਿਲਕੁਲ, ਇਹ ਗੱਲ ਮਤਲਬ ਕਈ ਜਿਹੜੇ ਸਵਾਲ ਨੇ ਉਹ ਖੜੇ ਕਰਦੀ ਹੈ। ਇਹਦੇ ਵਿੱਚ ਕੈਨੇਡਾ ਦੀ ਨਾਕਾਮੀ ਕਹੀ ਜਾਵੇ ਜਾਂ ਭਾਰਤ ਦੀਆਂ ਜਿਹੜੀਆਂ ਏਜੰਸੀਆਂ ਨੇ ਉਹ ਇੰਨੀਆਂ ਕੁ ਸ਼ਾਤਰ ਸੀ ਕਿ ਉਹ ਆਪਣਾ ਕੰਮ ਕਰ ਗਈਆਂ ਤੇ ਮੁੜ ਕੇ ਬਾਏ ਹੁੱਕ ਔਰ ਬਾਏ ਕਰੁੱਕ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੇ ਸਾਰੇ ਪਾਰਟ ਨੂੰ ਅੰਜਾਮ ਦਿੱਤਾ ਤੇ ਉਹਦੇ ਵਿੱਚ ਬਦਨਾਮੀ ਜਿਹੜੀ ਹੈ ਉਹ ਸਿੱਖ ਜਥੇਬੰਦੀਆਂ ਦੀ, ਸਿੱਖ ਚਿਹਰਿਆਂ ਦੀ ਤੇ ਸਿੱਖ ਸਟਰਗਲ ਦੀ ਹੁੰਦੀ ਹੈ। ਥੋੜ੍ਹਾ ਜਿਹਾ ਉਸ ਪਾਸੇ ਵੱਲ ਵੀ ਗੱਲ ਕੀਤੀ ਜਾਵੇ ਕਿ ਕਿਹੜੇ ਚਿਹਰੇ ਸੀ ਜਿਹੜੇ ਵਰਤੇ ਗਏ ਉਦੋਂ 84 ਤੋਂ ਬਾਅਦ, ਕਿਉਂਕਿ ਗੁੱਸਾ ਸੀ ਭਾਰਤ ਦੇ ਖਿਲਾਫ, ਬਿਆਨਬਾਜ਼ੀ ਵੀ ਹੁੰਦੀ ਸੀ ਤੇ ਬਿਆਨਬਾਜ਼ੀ ਤੋਂ ਵੱਧ ਕੇ ਵੀ ਕਿਸ ਲੈਵਲ ਦੀ ਇਨਵੋਲਵਮੈਂਟ ਸੀ ਜਿਹੜੀ ਬਾਅਦ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਹੋਈ ਹੈ ਉਹਦੇ ਵਿੱਚ ਕਈ ਗੱਲਾਂ ਸਾਹਮਣੇ ਵੀ ਆਈਆਂ ਨੇ ਤੇ ਨਾਲ ਹੀ ਨਾਲ ਉਹ ਗੱਲ ਮਤਲਬ ਉਹ ਕਨਵਿਕਸ਼ਨ ਤੱਕ ਨਾ ਪਹੁੰਚ ਸਕੀ। ਦੇਖੋ, ਕਿਹਨੂੰ ਵਰਤਿਆ ਗਿਆ ਕਿਹਨੂੰ ਨਹੀਂ ਵਰਤਿਆ ਗਿਆ ਇਹਦੀ ਤਾਂ ਹੁਣ ਤੱਕ ਜਾਂਚ ਹੀ ਨਹੀਂ ਹੋ ਸਕੀ। ਇਹੀ ਤਾਂ ਸਾਡੀ ਮੰਗ ਹੈਗੀ ਆ ਗਵਰਨਮੈਂਟ ਆਫ ਕੈਨੇਡਾ ਤੋਂ ਕਿ ਇਹ ਪਲਾਨ ਕਿਹਨੇ ਕੀਤਾ, ਫੰਡ ਕਿਹਨੇ ਕੀਤਾ ਤੇ ਕਿਹੜੇ ਬੰਦੇ ਫਿਰ ਹਾਇਰ ਕੀਤੇ ਗਏ, ਕਿਹੜੇ ਬੰਦਿਆਂ ਨੂੰ ਮੋਹਰਾ ਬਣਾਇਆ ਗਿਆ ਇਸ ਨੂੰ ਅੰਜਾਮ ਦੇਣ ਦੀ ਖਾਤਰ। ਭਾਵੇਂ ਕਿ ਜਸਟਿਸ ਜੌਨ ਮੇਜਰ ਨੇ ਉਂਗਲ ਭਾਈ ਤਲਵਿੰਦਰ ਸਿੰਘ ਪਰਮਾਰ ਤੇ ਰੱਖੀ ਆ, ਉਹਨਾਂ ਨੇ ਕਿਹਾ ਕਿ ਤਲਵਿੰਦਰ ਪਰਮਾਰ ਜਿਹੜੇ ਆ ਉਹ ਇਸ ਕੇ ਸਾਰੇ ਬੰਬ ਕਾਂਡ ਦੇ ਮਾਸਟਰ ਮਾਈਂਡ ਸੀ। ਸੋ ਪਰ ਜਿਹੜੇ ਤੱਥ ਆ ਇਹ ਗੱਲ ਕਰਦੇ ਆ ਕਿ ਮਾਸਟਰ ਮਾਈਂਡ ਸ਼ਾਇਦ ਫਿਰ ਇੱਕ ਨਹੀਂ ਸੀਗਾ। ਇਹਦਾ ਮਤਲਬ ਕਿ ਮਾਸਟਰ ਮਾਈਂਡ ਫਿਰ ਬਹੁਤ ਸਾਰੇ ਸੀਗੇ। ਬਹੁਤ ਸਾਰੇ ਲੋਕ ਆ ਜਿਹੜੇ ਗਵਰਨਮੈਂਟ ਦੇ ਨਾਲ, ਗਵਰਨਮੈਂਟ ਆਫ ਇੰਡੀਆ ਦੇ ਨਾਲ ਸੰਬੰਧਿਤ, ਉਹਨਾਂ ਨੇ ਵੀ ਉਸ ਫਲਾਈਟ ਦੇ ਵਿੱਚ ਜਾਣਾ ਸੀ ਤੇ ਲਾਸਟ ਮਿੰਟ ਦੇ ਉੱਤੇ ਉਹਨਾਂ ਨੇ ਆਪਣੀਆਂ ਫਲਾਈਟਾਂ ਚੇਂਜ ਕੀਤੀਆਂ। ਉਹਨਾਂ ਨੇ ਫਲਾਈਟਾਂ ਚੇਂਜ ਕਿਉਂ ਕੀਤੀਆਂ, ਇਹ ਕੋਇਨਸੀਡੈਂਟ ਇੱਕ ਜਾਂ ਦੋ ਦਾ ਤਾਂ ਹੋ ਸਕਦਾ, ਬਾਕੀ ਸਾਰਿਆਂ ਦਾ ਨਹੀਂ ਹੋ ਸਕਦਾ। ਭਾਵੇਂ ਆਮ ਕੁਝ ਲੋਕਾਂ ਨੇ ਵੀ ਉਹਨਾਂ ਦੀ ਜਾਨ ਬਚੀ ਆ। ਇੱਕ ਢਾਡੀ ਜੱਥਾ ਸੀਗਾ, ਉਹਦੇ ਵਿੱਚੋਂ 2 ਮੈਂਬਰ ਚੜ੍ਹ ਗਏ, ਇੱਕ ਮੈਂਬਰ ਏਅਰਪੋਰਟ ਤੇ ਨਹੀਂ ਪਹੁੰਚ ਸਕਿਆ ਤੇ ਉਹ ਫਿਰ ਬਚ ਗਿਆ। ਸੋ ਉਹ ਤਾਂ ਇਹ ਚੀਜ਼ਾਂ ਜਿਹੜੀਆਂ ਹਨ ਇਹ ਤਾਂ ਕੋਇਨਸੀਡੈਂਟ ਹੋ ਸਕਦੇ ਨੇ। ਪਰ ਜੇ ਹੁਣ ਕੌਂਸਲ ਜਨਰਲ ਦੇ ਆਫਿਸ ਦੇ ਕੁਝ ਬੰਦੇ, ਕੌਂਸਲ ਜਨਰਲ ਆਪ ਉਸ ਵਕਤ ਕੁਮਾਰ ਸੀ ਸ਼ਾਇਦ, ਉਹ ਤੇ ਉਹਦਾ ਪਰਿਵਾਰ ਨੇ ਟਰੈਵਲ ਕਰਨਾ ਸੀ, ਉਹਨਾਂ ਨੇ ਨਹੀਂ ਕੀਤਾ। ਇਹ ਵੀ ਸਾਨੂੰ ਪਤਾ ਲੱਗਾ ਕਿ ਉੱਜਲ ਦਸਾਂਝ ਤੇ ਉਹਦੀ ਵਾਈਫ ਨੇ ਵੀ ਉਹਦੇ ਵਿੱਚ ਟਰੈਵਲ ਕਰਨਾ ਸੀ, ਉਹਨੇ ਵੀ ਆਪਣੀ ਫਲਾਈਟ ਚੇਂਜ ਕੀਤੀ, ਉਹਨੇ ਵੀ ਟਰੈਵਲ ਨਹੀਂ ਕੀਤਾ। ਸੋ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਅਮਰਵੀਰ ਸਿੰਘ ਜੀ, ਇਹ ਮਤਲਬ ਕਿ ਧਿਆਨ ਨਹੀਂ ਮੰਗਦੀਆਂ ਬਲਕਿ ਇਹ ਜਾਂਚ ਮੰਗਦੀਆਂ ਨੇ ਜੀ। ਤੇ ਆਫਟਰ ਆਲ ਜਸਟਿਸ ਜੌਨ ਮੇਜਰ ਦੇ ਸਾਹਮਣੇ ਵਕੀਲ ਆ ਜਿਹੜੇ ਚੰਡੀਗੜ੍ਹ ਦੇ ਰਾਜਵਿੰਦਰ ਸਿੰਘ ਬੈਂਸ, ਉਹ ਇੱਕ ਐਫੀਡੇਵਿਟ ਲੈ ਕੇ ਆਏ ਤੇ ਨਾਲ ਇੱਕ ਪੰਜਾਬ ਪੁਲਿਸ ਦਾ ਆਫਿਸਰ ਲੈ ਕੇ ਆਏ। ਉਹਨਾਂ ਨੇ ਕਿਹਾ ਕਿ ਇਹਨਾਂ ਨੇ ਵੀ ਆਪਣੀ, ਜਸਟਿਸ ਜੌਨ ਮੇਜਰ ਨੂੰ ਕਿਹਾ ਵੀ ਅਸੀਂ ਆਪਣੀ ਸਬਮਿਸ਼ਨ ਦੇਣੀ ਹੈ ਤੇ ਉਹ ਕਹਿੰਦਾ ਵੀ ਮੇਰਾ ਇਹ ਮੈਂਡੇਟ ਹੀ ਹੈ ਨਹੀਂ ਗਾ ਵੀ ਇਹ ਕਿਹਨੇ ਕੀਤਾ, ਮੈਂ ਨਹੀਂ ਫਾਈਂਡ ਆਊਟ, ਇਹ ਫਾਈਂਡ ਆਊਟ ਕਰਨਾ ਮੇਰੀ ਡਿਊਟੀ ਨਹੀਂ। ਜੌਨ ਮੇਜਰ ਕਹਿੰਦਾ ਵੀ ਇਹ ਕਿਹਨੇ ਕੀਤਾ, ਮੇਰੀ ਡਿਊਟੀ ਸਿਰਫ ਇਹ ਆ ਕਿ ਜਿਹੜੀਆਂ ਕੈਨੇਡਾ ਦੀਆਂ ਸਿਕਿਉਰਿਟੀ ਪ੍ਰੈਕਟਿਸਿਸ ਨੇ ਉਹਦੇ ਵਿੱਚ ਕਿੱਥੇ ਗੈਪਸ ਰਹੇ ਕਿ ਇਹ ਐਡਾ ਵੱਡੀ ਘਟਨਾ ਜਿਹੜੀ ਉਹ ਹੋ ਗਈ। ਇਹਦਾ ਮਤਲਬ ਹੁਣ ਤੱਕ ਤਾਂ ਕੋਈ ਜਾਂਚ ਹੀ ਨਹੀਂ ਹੋਏਗੀ। ਸੋ ਜੇ ਉਹਨੇ ਆਪਣੇ ਕਾਮੈਂਟਸ ਦੇ ਵਿੱਚ ਇਹ ਗੱਲ ਲਿਖਤੀ ਆ ਕਿ ਤਲਵਿੰਦਰ ਸਿੰਘ ਪਰਮਾਰ ਮਾਸਟਰਮਾਈਂਡ ਸੀ, ਤਲਵਿੰਦਰ ਸਿੰਘ ਪਰਮਾਰ ਨੂੰ ਨਾ ਕਿਸੇ ਨੇ ਚਾਰਜ ਕੀਤਾ ਇਸ ਇਸ਼ੂ ਦੇ ਉੱਤੇ, ਨਾ ਉਹ ਕਿਤੇ ਕੋਰਟ ਦੇ ਵਿੱਚ ਪੇਸ਼ ਹੋਇਆ, ਨਾ ਉਹਨੂੰ ਕੋਈ ਸਜ਼ਾ ਹੋਈ, ਨਾ ਗੱਲ ਹੋਈ, ਬਾਤ ਹੋਈ। ਭਾਰਤ ਵਾਲਿਆਂ ਨੇ ਫੜ ਕੇ ਉਹਦੇ ਸਿੱਧੀ ਗੋਲੀ ਮਾਰ ਦਿੱਤੀ ਤੇ ਮੁੜ ਕੇ ਕਹਿਤਾ ਕਿ ਜੀ ਇਹ ਇਨਕਾਊਂਟਰ ਦੇ ਵਿੱਚ ਮਾਰਿਆ ਗਿਆ। ਸੋ ਹਾਊ ਡੂ ਯੂ close this file by saying ਵੀ ਉਹ ਬੰਦੇ ਨੇ ਕੀਤਾ ਸੀ ਇਸ ਕਰਕੇ ਚਲੋ ਜੀ ਫਾਈਲ ਬੰਦ ਕਰ ਦਿਓ। ਇਸ ਮੈਟਰ ਫੈਕਟ ਹੈਰਾਨੀ ਵਾਲੀ ਗੱਲ ਇਹ ਆ ਕਿ 36 ਸਾਲਾਂ ਬਾਅਦ RCMP ਦੀ ਜਿਹੜੀ ਇਨਵੈਸਟੀਗੇਸ਼ਨ ਆ
ਉਹ ਫਾਈਲ ਬੰਦ ਨਹੀਂ ਹੋਈ। ਜੀ RCMP ਦੀ ਇਨਵੈਸਟੀਗੇਸ਼ਨ ਅੱਜ ਵੀ ਚੱਲਦੀ ਆ। ਸੋ ਅਗਰ ਸਾਰਾ ਕੁਝ ਸੈਡ ਐਂਡ ਡਨ ਹੋ ਗਿਆ ਤਾਂ ਫਿਰ RCMP ਕੀ ਇਨਵੈਸਟੀਗੇਟ ਕਰ ਰਹੀ ਆ? ਬਹੁਤ ਸਾਰੇ ਬੰਦੇ ਵੈਨਕੂਵਰ ਦੇ ਵਿੱਚ ਜਿਹੜੇ ਸੀਸਸ ਦੇ ਜਾਂ RCMP ਦੇ ਏਜੰਟ ਸਨ, ਆਪਣੇ ਕੁਝ ਆਪਣੇ ਹੀ ਬੰਦੇ ਸਨ, ਉਹ ਵੀ ਉਹਨਾਂ ਦੀ ਆਇਡੈਂਟੀਟੀ ਚੇਂਜ ਕਰਕੇ ਇੱਧਰ ਉੱਧਰ ਕੀਤਾ ਗਿਆ। ਸੁਰਜਣ ਸਿੰਘ ਗਿੱਲ ਉਹਦੇ ਵਿੱਚੋਂ ਇੱਕ ਖਾਸ ਬੰਦਾ ਸੀਗਾ ਵੈਨਕੂਵਰ ਸਿੱਖ ਕਮਿਊਨਿਟੀ ਦਾ, ਉਹਨੂੰ ਵੀ ਇੱਧਰ ਉੱਧਰ ਕੀਤਾ ਗਿਆ। ਸੋ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਨੇ। ਗੱਲ ਇਹ ਨਹੀਂ ਹੈਗੀ ਕਿ ਉਹ ਬੰਬ ਕਾਂਡ ਕਰਵਾਉਣ ਦੇ ਜ਼ਿੰਮੇਵਾਰ ਕੌਣ ਸਨ। ਗੱਲ ਇਹ ਆ ਬਈ ਉਸ ਗੱਲ ਸੋਚੀ ਕਿਹਨੇ, ਗੱਲ ਨੂੰ ਫੰਡ ਕਿਹਨੇ ਕੀਤਾ, ਖਰਚਾ ਕਿਹਨੇ ਕੀਤਾ ਉਹਦੇ ਉੱਤੇ, ਤੇ ਉਸ ਤੋਂ ਬਾਅਦ ਫਿਰ ਉਹਨੇ ਕਿਹੜੇ ਬੰਦਿਆਂ ਦੀ ਡਿਊਟੀ ਲਾ ਕੇ ਕੰਮ ਕਰਵਾਇਆ। ਇਹ ਸਾਰਾ ਕੁਛ ਆ ਜਿਹੜਾ ਇਹ ਜਦ ਤੱਕ ਇਹ ਕਲੀਅਰ ਨਹੀਂ ਹੁੰਦਾ ਉਦੋਂ ਤੱਕ 329 ਲੋਕ ਜਿਹੜੇ ਮਾਰੇ ਗਏ ਹਨ ਉਹਨਾਂ ਨੂੰ ਤਾਂ ਹਰ ਸਾਲ ਅਸੀਂ ਸ਼ਰਧਾਂਜਲੀਆਂ ਦਿੰਦੇ ਹੀ ਹਾਂ। ਹੋਰ ਵੀ ਸਾਰੇ ਸਮੂਹ ਕੈਨੇਡਾ ਸ਼ਰਧਾਂਜਲੀਆਂ ਦਿੰਦਾ। ਇਹ ਸ਼ਰਧਾਂਜਲੀਆਂ ਦਾ ਜਿਹੜਾ ਸਿਲਸਿਲਾ ਇਹ ਖੋਖਲਾ ਜਿਹਾ ਫੋਕਾ ਜਿਹਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਸਰਕਾਰ ਬਹੁਤ ਸਾਰੇ ਪੈਸੇ ਉਹਨਾਂ ਪਰਿਵਾਰਾਂ ਨੂੰ ਦੇ ਕੇ ਇਸ ਕੇਸ ਨੂੰ ਰਫੂ ਦਫੂ ਕਰਨਾ ਚਾਹੁੰਦੀ ਆ, ਸਿੱਖਾਂ ਦੇ ਬੋਝੇ ਵਿੱਚ ਪਾਉਣਾ ਚਾਹੁੰਦੀ ਆ। ਇਹ ਠੀਕ ਆ, ਪਰ ਜਦ ਤੱਕ ਘੱਟੋ ਘੱਟ ਅਸੀਂ ਬੈਠੇ ਆ ਅਸੀਂ ਇਸ ਗੱਲ ਨੂੰ ਸਵੀਕਾਰ ਕਰਨ ਨੂੰ ਤਿਆਰ ਨਹੀਂ ਹੈਗੇ। ਤੇ ਹੋਪਫੁਲੀ ਸਾਤੋਂ ਅਗਲੀ ਜਿਹੜੀ ਪਨੀਰੀ ਆਏਗੀ ਲੀਡਰਸ਼ਿਪ ਦੀ ਉਹ ਵੀ ਸ਼ਾਇਦ ਇਸੇ ਆਵਾਜ਼ ਨੂੰ ਚੱਕਦੀ ਰਹੇਗੀ। ਤੇ ਅੱਜ ਅਸੀਂ ਜਿਹੜੀ ਅਮਰਵੀਰ ਸਿੰਘ ਜੀ ਪ੍ਰੈਸ ਰਿਲੀਜ਼ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਤੇ ਸਾਡੇ ਦੋਨੇ ਹੀ ਜਿਹੜੇ ਆਪੋਜੀਸ਼ਨ ਲੀਡਰਸ ਨੇ ਉਹਨਾਂ ਨੂੰ ਉਹ ਚਿੱਠੀ ਪਾਈ। ਉਹਦੇ ਵਿੱਚ ਗੱਲ ਇਹ ਵੀ ਲਿਖੀ ਆ ਕਿ ਗਵਰਨਮੈਂਟ ਆਫ ਕੈਨੇਡਾ ਨੇ ਆ ਜਿਹੜਾ ਨਵਾਂ ਕਲਚਰ ਅਡਾਪਟ ਕਰ ਲਿਆ ਨਾ ਕਿ ਜੀ ਜਦੋਂ ਗਲਤੀ ਹੁੰਦੀ ਆ ਉਦੋਂ ਦਬੜੂ ਘੁਸਲੂ ਕਰੀ ਚੱਲੋ ਤੇ 100 ਸਾਲ ਬਾਅਦ ਫਿਰ ਅਪੋਲੋਜੀ ਮੰਗ ਲਓ। ਉਹਦੇ ਦੋ ਫਾਇਦੇ ਹੋ ਜਾਂਦੇ ਆ। ਇੱਕ ਤਾਂ ਹੋ ਜਾਂਦਾ ਵੀ ਸਾਨੂੰ ਉਸ ਵਕਤ ਫਿਰ ਇਹ ਪੋਲੀਟੀਕਲ ਸਟੇਟਮੈਂਟ ਬਣ ਜਾਂਦੀ ਹੈ ਤੇ ਪੋਲੀਟੀਕਲੀ ਸਾਨੂੰ ਮਾਫੀ ਮੰਗਣ ਵਾਲੀ ਪਾਰਟੀ ਨੂੰ ਫਾਇਦਾ ਹੋ ਜਾਂਦਾ ਤੇ ਨਾਲੇ ਫਿਰ ਅਸੀਂ ਕਹਿ ਦਿੰਦੇ ਵੀ ਠੀਕ ਹੈ ਜੀ ਸਾਤੋਂ ਗਲਤੀ ਹੋਈ ਸੀ ਅਸੀਂ ਮਾਫ ਕਰਦੇ ਹਾਂ। ਗਲਤੀ ਹੋਣਾ ਜਿਹੜੀ ਇਸ ਦੀ ਜਾਂਚ ਕਰਕੇ ਤੇ ਜਿਹੜੇ ਪਰਪਰੇਟਰਸ ਹੈਗੇ ਨੇ ਇਸ ਦੇ, ਜਿਹੜੇ ਦੋਸ਼ੀ ਹੈਗੇ ਨੇ ਇਸ ਦੇ, ਉਹਨਾਂ ਨੂੰ ਕਟਾਰੇ ਵਿੱਚ ਖੜਾ ਕੀਤਾ ਜਾਵੇ। ਇਹ ਸਭ ਤੋਂ ਵੱਡੀ ਗੱਲ ਆ। ਅਸੀਂ ਹੁਣ ਇੰਡੀਜਨਸ ਲੋਕਾਂ ਦੇ ਨਾਲ ਡੀਲ ਕਰ ਰਹੇ ਹਾਂ ਕੈਨੇਡਾ ਦੇ ਵਿੱਚ। ਇਹ ਬੜੀ ਸ਼ਰਮ ਵਾਲੀ ਗੱਲ ਆ ਕਿ ਕੈਨੇਡਾ ਦੇ ਵਿੱਚ ਇੰਡੀਜਨਸ ਲੋਕਾਂ ਦਾ ਜਿਸ ਕਦਰ ਕਤਲੇਆਮ ਹੋਇਆ ਪਿਛਲੇ ਸਦੀ ਦੇ ਦੌਰਾਨ, ਹੁਣ ਵੀ ਅੱਜ ਵੀ ontario ਦਾ ਜਿਹੜਾ ਪ੍ਰੀਮੀਅਰ ਆ ਉਹ ਬਾਰ-ਬਾਰ ਇਹ ਬਿਆਨ ਦੇ ਰਿਹਾ ਕਿਉਂਕਿ ontario ਦੇ ਵਿੱਚੋਂ ਵੀ ਕੁਝ ਹੁਣ ਸਕੂਲ ਦੀਆਂ ਗ੍ਰੇਵਯਾਰਡ ਜਦੋਂ ਪੱਟੀਆਂ ਉੱਥੋਂ ਰਿਮੇਨਸ ਨਿਕਲੇ ਨੇ। ਇਹ ਗੱਲ ਕਲੀਅਰ ਹੋ ਜਾਏਗੀ। 35-40 ਹਜ਼ਾਰ ਬੱਚਾ ਜਿਹੜਾ ਹੈ ਐਬਰੀਜਨਲ ਕੈਨੇਡਾ ਦੇ ਵਿੱਚ ਖੁਰਦ-ਬੁਰਦ ਕਰ ਦਿੱਤਾ ਗਿਆ ਤੇ ਮਾਫੀਆਂ ਤਾਂ ਫਿਰ ਹੁਣ ਮਾਫੀਆਂ ਹੀ ਮੰਗਣਗੇ ਨਾ, ਹੋਰ ਕੀ ਕਰ ਲੈਣਗੇ। ਜੇ ਉਸ ਵਕਤ ਇਹਦੇ ਤੇ ਅਮਲ ਕੀਤਾ ਹੁੰਦਾ ਤਾਂ ਬਹੁਤ ਸਾਰੇ ਬੱਚੇ ਆ ਜਿਹੜੇ ਉਹ ਬਚ ਸਕਦੇ ਸੀ। ਜੀ ਹੰਸਾ ਸਾਹਿਬ, ਜਾਂਦੇ ਜਾਂਦੇ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਇਹ ਕਾਫੀ ਕੁਝ ਜਿਹੜਾ ਆ ਹੁਣ ਐਨੀਵਰਸਰੀ ਦੇ ਉੱਤੇ ਯਾਦ ਦਹਾਨੀ ਦੇ ਤੌਰ ਦੇ ਉੱਤੇ ਰਹਿ ਜਾਂਦਾ ਜਾਂ ਸੈਰੇਮੋਨੀਅਲ ਤੌਰ ਦੇ ਉੱਤੇ ਰਹਿ ਜਾਂਦਾ ਤੇ ਅਸੀਂ ਵੀ ਤੁਸੀਂ ਉੱਥੇ ਬੈਠਿਆਂ ਨੇ ਚਿੱਠੀ ਵੀ ਲਿਖੀ ਹੈ ਪ੍ਰਧਾਨ ਮੰਤਰੀ ਨੂੰ, ਜਾਂਚ ਦੀ ਮੰਗ ਕੀਤੀ ਹੈ, ਜਾਂਚ ਸਿਰੇ ਚੜਾਉਣ ਦੀ ਗੱਲ ਕੀਤੀ ਹੈ, ਕਾਫੀ ਪਹਿਲੂਆਂ ਤੇ ਅਸੀਂ ਡਿਸਕਸ਼ਨ ਕੀਤੀ ਹੈ। ਸੋ ਐਟ ਦ ਐਂਡ ਆਫ ਦ ਡੇ ਸਾਡੇ ਪੱਲੇ ਕੀ ਰਹਿ ਜਾਂਦਾ? ਕੀ ਅਸੀਂ ਮਤਲਬ ਬਿਆਨਬਾਜ਼ੀਆਂ ਤੋਂ ਉੱਪਰ ਉੱਠ ਕੇ ਚਿੱਠੀ ਪੱਤਰ ਲਿਖਣ ਤੋਂ ਵੱਧ ਕੇ ਅਸੀਂ ਕੁਝ ਕਰ ਸਕਦੇ ਹਾਂ ਇਸ ਮਾਮਲੇ ਦੇ ਵਿੱਚ, ਜਾਂ ਇਹ ਜਿਹੜੀ ਗੱਲ ਹੈ ਇਹ ਇੱਥੇ ਹੀ ਨਿਬੜ ਜਾਊਗੀ ਤੇ ਇਹਦੇ ਤੋਂ ਅੱਗੇ ਅਸੀਂ ਨਹੀਂ ਇਹਨੂੰ ਵਧਾ ਸਕਦੇ? ਅਮਰਵੀਰ ਸਿੰਘ ਜੀ, ਇੱਕ ਤਾਂ ਜਿਹੜੀ ਅੰਦਰਲੀ ਗੱਲ ਆ ਉਹ ਮੈਂ ਦੱਸਣੀ ਚਾਹੁੰਦਾ ਕਿ ਬਹੁਤ ਸਾਰੇ ਸਾਲ 1985 ਤੋਂ ਬਾਅਦ ਤਾਂ ਬਹੁਤ ਸਾਰੇ ਸਿੱਖ ਆ ਜਿਹੜੇ ਇਸ ਕਾਂਡ ਨੂੰ ਲਿਟਰਲੀ ਐਕਸੈਪਟ ਹੀ ਕਰ ਲਏ ਸੀ ਵੀ ਚਲੋ ਇਹ ਸਿੱਖਾਂ ਨੇ ਗੁੱਸੇ 'ਚ ਆ ਕੇ ਸ਼ਾਇਦ ਕਰ ਹੀ ਦਿੱਤਾ ਹੋਇਆ। ਸਹਿਜੇ ਇਹ ਜਿਹੜੀ ਗੱਲ ਆ ਉਹ ਲੀਡਰਸ਼ਿਪ ਦੇ ਦਿਮਾਗ ਦੇ ਵਿੱਚ ਬੈਠੀ। ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਉਹਨਾਂ ਨੇ ਰਾਇਲ ਕਮਿਸ਼ਨ ਦੀ ਲਗਾਤਾਰ ਡਿਮਾਂਡ ਉਹ ਕਰਦੇ ਆ ਰਹੇ ਨੇ ਤੇ ਪਿਛਲੇ ਕੁਝ ਸਮੇਂ ਤੋਂ ਭਾਵੇਂ ਕਿ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਆਪਣੀਆਂ ਸਭਾਵਾਂ ਦੇ ਵਿੱਚ ਡੇ 1 ਤੋਂ ਹੀ ਸ਼ਰਧਾਂਜਲੀਆਂ ਇਹਦੇ ਵਿੱਚ ਦਿੱਤੀਆਂ ਜਾਂਦੀਆਂ ਰਹੀਆਂ ਕਿਉਂਕਿ ਮਰਨ ਵਾਲੇ ਕੋਈ ਜ਼ਰੂਰੀ ਤਾਂ ਨਹੀਂ ਸਾਰੇ ਹਿੰਦੂ ਸੀਗੇ ਜਾਂ ਕੋਈ ਕਿਸੇ ਕੌਮ ਦੇ ਬੰਦੇ, ਉਹ ਸਿੱਖ ਵੀ ਕਾਫੀ ਉਹਦੇ ਵਿੱਚ ਮਾਰੇ ਗਏ ਸੀ। ਸੋ ਇਸ ਕਰਕੇ ਪਿਛਲੇ ਤਕਰੀਬਨ ਜਦੋਂ ਤੋਂ ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸੇਵਾ ਸੰਭਾਲੀ ਸੀਗੀ, ਅਸੀਂ ਫਿਰ ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਇਸੇ ਸੋਚ ਦੇ ਧਾਰਨੀ ਆ,
ਕਿ 에ਅਰ ਇੰਡੀਆ ਬੰਬ ਕਾਂਡ ਦੀ ਜਿਹੜੀ ਮੁੱਖ ਦੋਸ਼ੀ ਆ ਉਹ ਭਾਰਤੀ ਖੁਫੀਆ ਏਜੰਸੀਆਂ ਦੇ ਮੈਂਬਰ ਨੇ। ਇਹ ਕੋਈ ਦੋ ਰਾਵਾਂ ਨਹੀਂ ਹੈਗੀਆਂ। it really doesn't make much difference। ਉਸ ਬੰਦੇ ਨੂੰ ਕੋਈ ਵੱਡਾ ਦੋਸ਼ੀ ਨਹੀਂ ਠਹਿਰਾਇਆ ਜਾਂਦਾ ਜਿਹਨੇ ਲਿਜਾ ਕੇ ਟੈਚੀਗੇਸ ਦੇ ਵਿੱਚ ਉੱਥੇ ਬੰਬ ਰੱਖ ਦਿੱਤਾ, ਜਿਹਨੇ ਬੰਬ ਬਣਾਇਆ, ਜਿਹਨੇ ਬੰਬ ਦੇ ਉੱਤੇ ਪੈਸੇ ਖਰਚ ਕੀਤੇ, ਜਿਹਨੇ ਬੰਬ ਬਣਾਉਣ ਦੀ ਸਕੀਮ ਕੀਤੀ। ਇਹ ਸਾਰੇ ਹੀ ਉਹਦੇ ਵਿੱਚ ਉਨੇ ਹੀ ਦੋਸ਼ੀ ਆ। ਮੈਟਰ ਫੈਕਟ ਜਿਹਨੇ ਸਕੀਮ ਬਣਾ ਕੇ ਇਸ ਸਾਰੇ ਨੂੰ ਐਕਸੀਕਿਊਸ਼ਨ ਕਰਨ ਦੀ ਸਕੀਮ ਤਿਆਰ ਕੀਤੀ ਉਹ ਸਭ ਤੋਂ ਵੱਡਾ ਦੋਸ਼ੀ ਜੀ। ਸੋ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹਦੇ ਉੱਤੇ ਡੇ 1 ਤੋਂ ਹੀ ਇਹ ਆਪਣੀ ਵਿਚਾਰਧਾਰਾ ਰੱਖੀ ਹੋਈ ਆ ਕਿ ਇਹ ਭਾਰਤੀ ਖੁਫੀਆ ਏਜੰਸੀਆਂ ਦਾ ਕਾਰਾ ਹੈਗਾ, ਇਹ ਸਿੱਖਾਂ ਦਾ ਜਾਂ ਘੱਟੋ ਘੱਟ ਖਾਲਿਸਤਾਨੀ ਵਿਚਾਰਧਾਰਾ ਵਾਲੇ ਖਾਲਿਸਤਾਨੀ ਐਕਟਿਵਿਸਟ ਨੇ ਜਿਹੜੇ, ਇਹ ਉਹਨਾਂ ਦਾ ਕਾਰਾ ਨਹੀਂ ਹੈਗਾ। ਤੇ ਫਿਰ ਜਦੋਂ ਅਸੀਂ ਜ਼ਿੰਮੇਵਾਰੀ ਸੰਭਾਲੀ ਆ ਫਿਰ ਅਸੀਂ ਤਹਈਆ ਕੀਤਾ ਕਿ ਜਿਹੜੀ ਟੋਰਾਂਟੋ ਦੇ ਵਿੱਚ 25ਵੀਂ ਯੂਨੀਵਰਸਿਟੀ ਦੇ ਉੱਤੇ ਯਾਦਗਾਰ ਬਣਾਈ ਗਈ ਸੀ, ਕਿਉਂਕਿ ਥਾਂ ਥਾਂ ਦੇ ਉੱਤੇ ਯਾਦਗਾਰਾਂ ਕੈਨੇਡਾ ਦੇ ਵਿੱਚ ਬਣੀਆਂ ਸੀਗੀਆਂ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਦੇ ਮੌਕੇ ਦੇ ਵਿੱਚ 25ਵੀਂ ਯੂਨੀਵਰਸਿਟੀ ਦੇ ਉੱਤੇ, ਤਾਂ ਟੋਰਾਂਟੋ ਦੇ ਵਿੱਚ ਵੀ ਹੰਬਰ ਰਿਵਰ ਦੇ ਬਿਲਕੁਲ ਲੇਕ ਦੇ ਕਾਰਨਰ ਦੇ ਉੱਤੇ ਉੱਥੇ ਯਾਦਗਾਰ ਬਣੀਆਂ ਤੇ ਉੱਥੇ ਇਨਗਰੇਵ ਕੀਤੇ ਆ 329 ਮਰਨ ਵਾਲੇ ਉਹਨਾਂ ਮਜ਼ਲੂਮਾਂ ਦੇ ਨਾਮ। तो ਅਸੀਂ ਫਿਰ ਉੱਥੇ ਜਾ ਕੇ ਭਾਵੇਂ ਕਿ ਅਸੀਂ ਕਿਉਂਕਿ ਉੱਥੇ ਪਰਿਵਾਰ ਵੀ ਜਾਂਦੇ ਨੇ, ਉਹ ਵਿਕਟਮ ਫੈਮਲੀਜ਼ ਜਾਂਦੀਆਂ ਨੇ, ਹੋਰ ਸਸ਼ਕਤ ਕਮਿਊਨਿਟੀਜ਼ ਜਾਂਦੀਆਂ ਨੇ, ਅਸੀਂ ਫਿਰ ਉਹਨਾਂ ਦੇ ਨਾਲੋਂ ਵੱਖਰਾ ਟਾਈਮ ਸਲੋਟ ਲੈ ਕੇ ਅਸੀਂ ਉੱਥੇ ਜਾ ਕੇ ਕੈਂਡਲ ਲਾਈਟ ਵਿਜ਼ੂਅਲ ਕਰਨਾ ਸ਼ੁਰੂ ਕੀਤਾ। ਜਦੋਂ ਪਹਿਲੇ ਸਾਲ ਅਸੀਂ ਕੀਤਾ ਤਾਂ ਕਾਫੀ ਇਤਰਾਜ਼ ਵੀ ਹੋਏ ਉਹਨਾਂ ਪਰਿਵਾਰਾਂ ਵੱਲੋਂ ਕਿ ਸ਼ਾਇਦ ਅਸੀਂ ਉਹਨਾਂ ਦੇ ਜ਼ਖਮਾਂ ਦੇ ਉੱਤੇ ਲੂਣ ਛਿੜਕਣ ਦੀ ਕੋਸ਼ਿਸ਼ ਕਰ ਰਹੇ। ਪਰ ਹਾਂ, ਨਾਲ ਗੱਲ ਇਹ ਵੀ ਆ ਕਿ ਅੱਜ ਉਹ ਵੀ ਹਲੇ ਇਨਸਾਫ ਮੰਗ ਰਹੇ ਨੇ। ਉਹਨਾਂ ਦੇ ਵਿੱਚ ਵੀ ਜਿਹੜੇ ਗੈਰਤਮੰਦ ਵਿਕਟਮ ਪਰਿਵਾਰਾਂ ਦੇ ਮੈਂਬਰ ਨੇ ਨਾ, ਉਹ ਵੀ ਇਸ ਗੱਲ ਨੂੰ ਸਮਝਦੇ ਨੇ ਕਿ ਜਿਹੜੀ ਮੁਕੰਮਲ ਜਾਂਚ ਆ ਉਹ ਹੋਣੀ ਜ਼ਰੂਰੀ ਆ। ਪੈਸਿਆਂ ਦੇ ਨਾਲ ਯਾਦਗਾਰ ਬਣਾਤੀ, ਇਹ ਬਣਾਤਾ, ਉਹ ਬਣਾਤਾ, ਇਕੱਲੇ ਪਰਿਵਾਰ ਨੂੰ ਥੋੜੇ ਬਹੁਤ ਪੈਸੇ ਸਰਕਾਰ ਨੇ ਦਿੱਤੇ, ਇਹਦੇ ਨਾਲ ਇਹ ਮਸਲਾ ਜਿਹੜਾ ਇਹ ਹੱਲ ਨਹੀਂ ਹੁੰਦਾ। ਸੋ ਇਸ ਕਰਕੇ ਅਸੀਂ ਇਹ ਗੱਲ ਉਦੋਂ ਤੋਂ ਸ਼ੁਰੂ ਕੀਤੀ ਹੋਈ ਆ ਤੇ ਮੈਂ ਇਹੀ ਆਸ ਕਰਦਾ, ਮੈਂ ਕੋਈ ਲੀਡਰ ਨਹੀਂ ਹੈ ਪੰਥ ਦਾ, ਕੌਮ ਦਾ ਲੀਡਰ ਨਹੀਂ ਹੈ। ਮੈਂ ਇਹ ਸਮਝਦਾ ਕਿ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਸਾਡੀ ਗਵਰਨਮੈਂਟ ਆਫ ਕੈਨੇਡਾ ਦੇ ਉੱਤੇ ਪ੍ਰੈਸ਼ਰ ਪਾਉਣਾ ਚਾਹੀਦਾ। ਅਸੀਂ ਪਬਲਿਕ ਸੇਫਟੀ ਰਿਪੋਰਟ ਦੇ ਵਿੱਚ ਜਦੋਂ ਖਾਲਿਸਤਾਨੀ ਲਫ਼ਜ਼ ਪਾਇਆ ਗਿਆ ਸੀ, ਅਸੀਂ ਉਦੋਂ ਇਕੱਠੇ ਹੋਏ ਸੀ, ਇਕੱਠੇ ਹੋ ਕੇ ਅਸੀਂ ਆਵਾਜ਼ ਉਠਾਈ ਸੀ, ਅਸੀਂ ਮਜਬੂਰ ਕੀਤਾ ਸਰਕਾਰ ਨੂੰ, ਉਹਨਾਂ ਨੂੰ ਚੇਂਜ ਕਰਨਾ ਪਿਆ। ਇਸੇ ਤਰ੍ਹਾਂ ਹੀ ਅਸੀਂ ਇਕੱਠੇ ਹੋ ਕੇ ਭਾਵੇਂ ਜਾਂਚ ਦੇ ਵਿੱਚ ਤਲਵਿੰਦਰ ਸਿੰਘ ਪਰਮਾਰ ਹੀ ਮੁੜ ਕੇ ਇਹਦੇ ਵਿੱਚ ਸ਼ਾਮਲ ਹੋ ਕੇ ਆ ਜਾਵੇ। ਵੈਸੇ ਤਾਂ ਉਹ ਹੋ ਨਹੀਂ ਸਕਦਾ ਕਿਉਂਕਿ ਉਹ ਆਪਣੇ ਆਪ ਨੂੰ ਡਿਫੈਂਡ ਕਰਨ ਲਈ ਹੁਣ ਮੌਜੂਦ ਹੀ ਨਹੀਂ ਹੈ ਜੀ। ਇਸ ਕਰਕੇ ਇਹ ਗੱਲ ਸਮਝਣੀ ਜ਼ਰੂਰੀ ਹੈ, ਜਿਹੜੀਆਂ ਇਨਸਾਫ ਪ੍ਰਣਾਲੀਆਂ ਹੁੰਦੀਆਂ ਨੇ, ਜਿਹੜਾ ਜਸਟਿਸ ਸਿਸਟਮ ਆ ਉਹ ਆਪਣਾ ਜਸਟਿਸ ਕਰਦਾ ਹੈ। ਕਿ ਇਸ ਕਰਕੇ ਸਮੁੱਚੀ ਕਮਿਊਨਿਟੀ ਨੂੰ ਸਿਰਫ 22-23 ਜੂਨ ਨੂੰ ਆ ਕੇ ਅਸੀਂ ਪ੍ਰੈਸ ਰਿਲੀਜ਼ ਕੱਢ ਦੇਈਏ ਤਾਂ ਅਸੀਂ ਤਾਂ ਹੁਣ ਕਿਉਂਕਿ ਅਸੀਂ ਸਿੰਗਲ ਹੈਂਡਡ ਆ। ਮੈਨੂੰ 2015-16 ਦੇ ਵਿੱਚ ਜਦੋਂ ਅਸੀਂ ਸਭ ਤੋਂ ਪਹਿਲਾਂ ਇਹ ਗੱਲ ਸ਼ੁਰੂ ਕੀਤੀ ਸੀ ਤਾਂ ਮੈਨੂੰ ਕੁਝ ਸਾਡੇ ਵੀਰਾਂ ਨੇ ਵੀ ਫੋਨ ਕਰਕੇ, ਜਿਹੜੇ ਸੁਹਿਰਦ ਨੇ, ਚੰਗੇ ਨੇ, ਜਿਹੜੇ ਸਿਆਣੇ ਨੇ, ਉਹਨਾਂ ਨੇ ਫੋਨ ਕਰਕੇ ਜ਼ਰੂਰ ਰੈਜ਼ਰਵੇਸ਼ਨਸ ਆਪਣੀਆਂ ਜ਼ਾਹਰ ਕੀਤੀਆਂ ਸਨ ਕਿ ਇਹਦੇ ਬਾਰੇ ਜੇ ਸਵਾਲ ਜਵਾਬ ਮੀਡੀਆ ਕਰਨ ਲੱਗਿਆ ਤੁਹਾਡੇ ਕੋਲ ਜਵਾਬ ਹੈਗੇ ਆ ਜੀ। ਉਹਨਾਂ ਨੂੰ ਮਤਲਬ ਮੈਂ ਉਹਨਾਂ ਨੂੰ ਕਿਹਾ ਸੀ ਵੀ ਸਾਡੇ ਕੋਲੇ ਜਵਾਬ ਹੈਗੇ ਆ, ਕਿਉਂਕਿ ਜਦੋਂ ਨਵਦੀਪ ਬੈਂਸ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣਿਆ, ਸਭ ਤੋਂ ਪਹਿਲਾਂ ਇਹ ਸੱਪ ਉਹਦੇ ਗਲ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਖੜਾ ਆ ਕੇ ਪਾਇਆ ਗਿਆ ਸੀ। ਉਸ ਤੋਂ ਬਾਅਦ ਜਦੋਂ ਜਗਮੀਤ ਸਿੰਘ NDP ਦਾ ਲੀਡਰ ਬਣਿਆ, ਸਭ ਤੋਂ ਪਹਿਲੀ ਇੰਟਰਵਿਊ CBC ਵਾਲਿਆਂ ਨੇ ਕਰਕੇ ਇਹ ਮਰਿਆ ਸੱਪ ਉਹਦੇ ਗਲ ਵਿੱਚ ਪਾਇਆ ਸੀ। ਇਸ ਕਰਕੇ ਜਿਉਂ-ਜਿਉਂ ਸਾਡੇ ਭਾਈਚਾਰੇ ਦੇ ਨੌਜਵਾਨ ਕਿਸੇ ਵੀ ਕੈਨੇਡੀਅਨ ਫੀਲਡ ਦੇ ਵਿੱਚ ਇੱਕ ਚੰਗੀ ਵਿਚਾਰਧਾਰਾ ਲੈ ਕੇ ਅੱਗੇ ਆਇਆ ਕਰਨਗੇ, ਇਹ ਸੱਪ ਆ ਜਿਹੜਾ ਉਹਦੇ ਗਲ ਦੇ ਵਿੱਚ ਹਮੇਸ਼ਾ ਵਿਰੋਧੀਆਂ ਵੱਲੋਂ ਪਾਇਆ ਜਾਂਦਾ ਰਹੇਗਾ। ਇਸ ਕਰਕੇ ਅਸੀਂ ਇਹਨੂੰ ਕੱਟਣਾ, ਇਹਦੀ ਨਾੜ ਕੱਟਣੀ ਚਾਹੁੰਦੇ ਹਾਂ। ਇਸੇ ਕਰਕੇ ਅਸੀਂ ਆਵਾਜ਼ ਉਠਾਉਂਦੇ ਹਾਂ ਤੇ ਸਾਨੂੰ ਪੂਰਨ ਆਸ ਹੈ ਕਿ ਅੱਜ ਨਾ ਇੱਕ ਦਿਨ ਸਾਡੀ ਇਹ ਗੱਲ ਸੁਣੀ ਜਾਏਗੀ ਅਤੇ ਕੈਨੇਡਾ ਦੇ ਵਿੱਚ ਇੱਕ ਕਮਿਸ਼ਨ ਆਫ ਇਨਕੁਆਇਰੀ ਵਿਦ ਐਬਸੋਲੂਟ ਪਾਵਰਸ, ਕਿ ਜਿੱਥੇ ਰਾਜਨੀਤਿਕ ਲੋਕਾਂ ਦਾ ਉਹਦੇ ਉੱਤੇ ਵਾਂਸ ਯੂ ਮੇਕ ਦੈਟ ਕਮਿਸ਼ਨ, ਉਸ ਤੋਂ ਬਾਅਦ ਉਹਨਾਂ ਦੇ ਉੱਤੇ ਉਹਨਾਂ ਦਾ ਕੋਈ ਅਸਰ ਨਾ ਹੋਏ ਤਾਂ ਉਸ ਤੋਂ ਬਾਅਦ ਫਿਰ ਇਹ ਸਾਰੀ ਜਿਹੜੀ ਗੁੱਥੀ ਆ ਇਹ ਬੜੀ ਸੁਖਾਲੀ ਸੁਲਝ ਜਾਏਗੀ। ਇਹ ਕੋਈ ਐਡੀ ਔਖੀ ਨਹੀਂ ਸੁਲਝਣੀ। ਬਹੁਤ ਸਾਰੇ ਲੋਕ ਆ ਜਿਹਦਾ ਜਿਉਂਦੇ ਜਾਗਦੇ ਨੇ ਜਿਹੜੇ ਇਹਦੇ ਉੱਤੇ ਆਪਣੀ ਗੱਲਬਾਤ ਦੱਸ ਸਕਦੇ ਨੇ ਕਿ ਕਿਹਨੇ ਕਿਹੋ ਜਿਹੀ ਭੂਮਿਕਾ ਨਿਭਾਈ ਸੀ, ਕਿੱਥੋਂ ਇਹ ਗੱਲ ਸ਼ੁਰੂ ਹੋਈ ਸੀ। ਤਾਂ
ਸੌਫਟ ਟਾਰਗੇਟ ਕਿਤਾਬ ਦੇ ਉੱਤੇ ਅਧਿਐਨ ਉਸ ਕਮਿਸ਼ਨ ਵੱਲੋਂ ਵੀ ਕੀਤਾ ਜਾ ਸਕਦਾ, ਗਵਰਨਮੈਂਟ ਆਫ ਕੈਨੇਡਾ ਵੱਲੋਂ ਵੀ ਕੀਤਾ ਜਾ ਸਕਦਾ, ਸਾਡੀ ਲੀਡਰਸ਼ਿਪ ਵੱਲੋਂ ਵੀ ਕੀਤਾ ਜਾ ਸਕਦਾ, ਤੇ ਸਮੁੱਚੀ ਕੈਨੇਡੀਅਨ ਜਿਹੜੀ ਲੀਡਰਸ਼ਿਪ ਆ ਉਹਦੇ ਵੱਲੋਂ ਵੀ ਕੀਤਾ ਜਾ। ਬਿਲਕੁਲ ਹੰਸਰਾਜ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਜਿਹੜਾ ਇਸ ਸਾਰੇ ਇਸ਼ੂ ਦੇ ਉੱਤੇ ਵਿਚਾਰਾਂ ਦੀ ਵੀ ਸਾਂਝ ਪਾਈ ਹੈ। ਨਾਲੇ ਬਹੁਤ ਕੁਝ ਅਜਿਹਾ ਹੈ ਇਸ ਵਕਤ ਫੈਕਟਸ ਨੇ ਜਿਹੜੇ ਮੀਡੀਆ ਦੇ ਵਿੱਚ ਜਾਂ ਕਿਸੇ ਨਾ ਕਿਸੇ ਤੌਰ ਦੇ ਉੱਤੇ ਅਧਿਕਾਰਤ ਰੂਪ ਦੇ ਵਿੱਚ ਵੀ ਸਾਹਮਣੇ ਆਏ ਆ, ਪਰ ਗੱਲ ਸਿਰੇ ਨਹੀਂ ਲੱਗੀ। ਤੁਸੀਂ ਉਹ ਸਾਰੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ, ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈਏ ਜੀ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ। 10-15 ਸੈਕਿੰਡ ਤੁਹਾਡੇ ਹੋਰ ਲੈਣੇ ਚਾਹੁੰਦਾ ਜੀ। ਕਿ ਇਹ ਵੈਰੀ ਟੈਲੀਵਿਜ਼ਨ ਚੈਨਲ ਜਿਹਦੇ ਉੱਤੇ ਅਸੀਂ ਗੱਲਬਾਤ ਕਰ ਰਹੇ ਹਾਂ, TV 84 ਦੇ ਲਈ ਟੋਰਾਂਟੋ ਦੇ ਵਿੱਚ ਅਸੀਂ ਕੱਲ ਨੂੰ ਸ਼ਾਮ ਨੂੰ 6:30 ਤੋਂ ਲੈ ਕੇ 7:30 ਵਜੇ ਤੱਕ ਫੰਡ ਇਕੱਠਾ ਕਰਨ ਦੇ ਲਈ ਬੇਨਤੀਆਂ ਕਰਨੀਆਂ ਨੇ। 1350 ਰੇਡੀਓ ਦੇ ਉੱਤੇ, 1320 AM ਰੇਡੀਓ ਦੇ ਉੱਤੇ ਸੁਖਦੇਵ ਸਿੰਘ ਗਿੱਲ ਹੋਰਾਂ ਦੇ ਅੱਜ ਦੀ ਵਾਸਤੇ, ਜਿੱਥੇ ਡਾਕਟਰ ਅਮਰਜੀਤ ਸਿੰਘ ਹਰ ਬੁੱਧਵਾਰ ਨੂੰ ਆਉਂਦੇ ਨੇ। ਸੋ ਅਸੀਂ ਆਸ ਕਰਦੇ ਹਾਂ ਕਿ TV 84 ਨੂੰ ਜਾਂ ਕਿਸੇ ਵੀ ਪੰਥਕ ਮੀਡੀਆ ਨੂੰ ਚੱਲਦਾ ਰੱਖਣ ਦੀ ਖਾਤਰ ਜਿਹੜੀ ਵਿੱਤੀ ਸਹਾਇਤਾ ਹੈ ਉਹਦੀ ਜ਼ਰੂਰਤ ਹੁੰਦੀ ਹੈ, ਤੇ ਕੱਲ ਨੂੰ ਅਸੀਂ ਇਹਦੇ ਵਿੱਚ ਕੰਟਰੀਬਿਊਸ਼ਨ ਪਾਉਣ ਦੀ ਖਾਤਰ ਸਾਰੇ ਭੈਣ ਭਰਾਵਾਂ ਨੂੰ ਜਿਹੜੇ ਇਸ ਇਲਾਕੇ ਵਿੱਚ ਸੁਣਦੇ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਕੱਲ ਨੂੰ ਆਪਣਾ ਯੋਗਦਾਨ ਜ਼ਰੂਰ ਪਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਿਵੇਂ ਕਾਫੀ ਜ਼ਿਕਰ ਵੀ ਹੋਇਆ ਸੌਫਟ ਟਾਰਗੇਟ ਕਿਤਾਬ ਦਾ, ਤੁਸੀਂ ਵੀ ਉਹ ਕਿਤਾਬ ਪੜ੍ਹ ਸਕਦੇ ਹੋ ਤੇ ਵਧੇਰੇ ਜਾਣਕਾਰੀ ਜਾਂ ਘੋਖਣ ਦੇ ਲਈ ਇਸ ਇਸ਼ੂ ਤੇ ਰਿਸਰਚ ਵੀ ਕਰ ਸਕਦੇ ਹੋ ਕਿ ਕੀ ਹੈ, ਕੀ ਹੋਇਆ, ਕਿਵੇਂ ਹੋਇਆ, ਤੇ ਇਸ ਵਕਤ ਅਸੀਂ ਕੀ ਹੋਰ ਕਰ ਸਕਦੇ ਹਾਂ ਤਾਂ ਕਿ ਇਹ ਸਾਰੇ ਪਾਰਟ ਨੂੰ ਅਸੀਂ ਜਿਹੜਾ ਆ ਉਹ ਮੰਤਕੀ ਅੰਜਾਮ ਤੱਕ ਪਹੁੰਚਾ ਸਕੀਏ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਇਸ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।